TV 84 ਉੱਤੇ ਪ੍ਰੋਗਰਾਮ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣਾ ਵਿਸ਼ਾ ਹੈਗਾ ਹਿੰਦੂ ਸਿੱਖ ਏਕਤਾ। ਇਹ ਜਿਹੜੀ ਹਿੰਦੂ ਸਿੱਖ ਏਕਤਾ ਇਹਦੀ ਸੱਚਾਈ ਕੀ ਆ, ਹਕੀਕਤ ਕੀ ਆ, ਇਹ ਨਾਰਾ ਕਿਉਂ ਲਾਇਆ ਜਾਂਦਾ, ਇਹ ਕਹਾਣੀ ਦੀ ਕੀ ਆ। ਮਤਲਬ ਹਿੰਦੂ ਮੁਸਲਮਾਨ ਏਕਤਾ ਕਹਿੰਦੇ ਹਨ, ਸਾਨੂੰ ਕੀ ਵਿਵਸਥਾ ਪੈਂਦੀ ਆ। ਹਿੰਦੂ ਈਸਾਈ ਜਦੋਂ ਅਸੀਂ ਸ਼ਬਦ ਵਰਤ ਲਈਏ ਉਦੋਂ ਸਾਨੂੰ ਕੀ ਆ ਉਹ ਖੋਜੀ। ਤੇ ਇਕੱਲਾ ਹਿੰਦੂ ਸਿੱਖ ਏਕਤਾ ਕਿਉਂ ਕਹਿਣਾ ਹੈਗਾ, ਇਹ ਸਾਰੇ ਸਵਾਲ ਜਿਹੜੇ ਨੇ। ਜਾਂ ਹੁਣ ਸਾਨੂੰ ਹਿੰਦੂ ਸਿੱਖ ਏਕਤਾ ਬੁਰੀ ਜੀ ਕਿਉਂ ਲੱਗਦੀ ਹੈ, ਕਿਉਂਕਿ ਦੇਖਣ ਨੂੰ ਜਾਂ ਸੁਣਨ ਨੂੰ ਤਾਂ ਕਿੰਨਾ ਵਧੀਆ ਜਿਹਾ ਅੱਖਰ ਲੱਗਦਾ ਵੀ, ਕਿਉਂਕਿ ਹਿੰਦੂ ਸਿੱਖ ਏਕਤਾ ਦਾ ਮਤਲਬ ਇਹੀ ਆ ਨਾ ਵੀ ਹਿੰਦੂਆਂ ਤੇ ਸਿੱਖਾਂ ਦੇ ਵਿਚਾਲੇ ਆਪਦੇ ਵਿਚਾਲੇ ਲਵੀ ਜੇ ਪਿਆਰੇ ਜੇ ਕਿਊਟ ਜੇ ਰਿਸ਼ਤੇ ਹਨਾ। ਮਤਲਬ ਨਫ਼ਰਤ ਹੋਵੇ, ਦਫੇੜ ਹੋਵੇ, ਤਕਰਾਰ ਹੋਵੇ, ਉਹ ਤਾਂ ਮਾੜੀ ਗੱਲ ਆ। ਤੇ ਜੇਕਰ ਏਕਤਾ ਵਾ, ਭਾਈਚਾਰਕ ਸਾਂਝ ਆ, 9 ਮਾਸ ਦਾ ਰਿਸ਼ਤਾ ਬਣਦਾ ਵਾ, ਤਾਂ ਕੀ ਮਾੜਾ ਕੰਮ ਆ। ਕਿਉਂ ਸਿੱਖਾਂ ਦੇ ਕੁਝ ਬੰਦੇ ਜਿਹੜੇ ਨੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਨਾ, ਵੀ ਚਿੜਦੇ ਆ ਇਸ ਗੱਲ ਤੋਂ। ਇਹ ਸਾਰੀ ਗੱਲ ਜਿਹੜੀ ਆ ਵਿਚਾਰ ਮੰਗਦੀ ਆ। ਤੇ ਸੁੱਖ ਨਾਲ ਆਪਣੀ ਕੌਮ ਦੇ ਵਿੱਚ ਇੱਕ ਰਿਵਾਜ ਵਾ ਵੀ ਜਿਹੜੀਆਂ ਚੀਜ਼ਾਂ ਉੱਤੇ ਚਰਚਾ ਕਰਨੀ ਹੁੰਦੀ ਆ, ਉਹਨਾਂ ਦੀ ਬਜਾਏ ਸਾਡੇ ਕੋਲੇ ਬੜੇ ਬੇਕਾਰ ਜਿਹੇ ਮੁੱਦੇ ਜਿਹੜੇ ਨੇ ਉਹ ਦੇ ਦਿੱਤੇ ਜਾਂਦੇ ਨੇ ਕਿ ਐਂ ਕਰ ਲਓ, ਉਹ ਕਰ ਲਓ। ਜਿਵੇਂ ਸਾਡੇ ਕਈ ਬੰਦੇ ਇਹਨਾਂ ਦਿਨਾਂ ਦੇ ਵਿੱਚ ਪੂਰੀ ਮਿਹਨਤ ਕਰ ਰਹੇ ਨੇ, ਇੱਕ ਦੂਜੇ ਨੂੰ ਗਾਲਾਂ ਕੱਢਣ 'ਚ ਲੱਗੇ ਹੋਏ ਨੇ ਵੀ ਫਲਾਨਾ ਬੜਾ ਚੰਗਾ ਬਾਬਾ ਵਾ, ਫਲਾਨਾ ਬਾਬਾ ਮਾੜਾ ਵਾ, ਫਲਾਨਾ ਘੈਂਟ ਆ ਤੇ ਫਲਾਨਾ ਘੱਟ ਮਾੜਾ। ਕਈਆਂ ਨੂੰ ਇਹੀ ਵਿਪਤਾ ਪਈ ਹੋਈ ਆ ਵੀ ਅਮਿਤਾਭ ਬੱਚਨ ਆ ਜਿਹੜਾ ਉਹ ਬਚ ਜੂ ਕਿ ਨਹੀਂ। ਜਾਂ ਕਈਆਂ ਨੂੰ ਇਹ ਹੈਗਾ ਵੀ ਜਿਹੜਾ ਗੁਰਨਾਮ ਭੁੱਲਰ ਗਾਉਣ ਵਾਲਾ ਵਾ ਵੀ ਉਹਨੂੰ ਫੜ ਲਿਆ ਪੁਲਿਸ ਨੇ ਕਿਉਂਕਿ ਉਹਨੇ ਕਰੋਨਾ ਵਾਲੇ ਕਾਨੂੰਨ ਦੀ ਉਲੰਘਣਾ ਕਰ ਲਈ। ਇਵੇਂ ਸਾਡੇ ਕਈ ਬੰਦਿਆਂ ਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਵਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਮੁੱਖ ਮੰਤਰੀ ਟਾਈਪ ਜਾਂ ਹੋਰ ਲੋਕ ਜਿਹੜੇ ਕਹਾਉਂਦੇ ਸੀਗੇ ਟਿਕਟੌਕ ਦੇ ਉੱਤੇ ਵੀ ਉਹਨਾਂ ਦੀਆਂ ਵੀਡੀਓ ਕਿਵੇਂ ਦੇਖਿਆ ਕਰਾਂਗੇ। ਸੋ ਜਿਹੜੇ ਇੱਦਾਂ ਦੇ ਮਸਲਿਆਂ ਨੂੰ ਗੰਭੀਰ ਮਸਲੇ ਮੰਨਦੇ ਆ, ਉਹਨਾਂ ਨੂੰ ਆਹ ਜਿਹੜੀ ਗੱਲ ਮੈਂ ਛੇੜੀ ਆ ਇਹ ਵੀ ਬੇਕਾਰੀ ਲੱਗਣੀ ਆ ਬਈ ਸਾਡੇ ਕੋਲ ਤਾਂ ਕਿੱਡੇ ਕਿੱਡੇ ਅਹਿਮ ਮਸਲੇ ਨੇ। ਤੇ ਇਹ ਘਮਾਣ ਵਰਗੇ ਲੋਕ ਜਿਹੜੇ ਨੇ ਪਤਾ ਨਹੀਂ ਕਿੱਥੋਂ ਇਹੋ ਜਿਹੇ ਮੁੱਦੇ ਕੱਢ ਕੇ ਲਿਆ ਰਹੇ ਨੇ ਬਈ ਹਿੰਦੂ ਸਿੱਖ ਏਕਤਾ ਦੀ ਬੁਨਿਆਦ ਕੀ ਆ, ਜਾਂ ਇਹ ਕਾਹਤੋਂ ਠੀਕ ਆ ਤੇ ਕਾਹਤੋਂ ਗਲਤ ਆ। ਸੋ ਇਹ ਸਾਰੀਆਂ ਗੱਲਾਂ ਜਦੋਂ ਚੱਲਦੀਆਂ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਚੇਤੇ ਆ ਵੀ 1990 ਤੋਂ ਪਹਿਲਾਂ ਜਦੋਂ ਪੂਰਾ ਖਾੜਕੂ ਲਹਿਰ ਵੀ ਚੱਲਦੀ ਸੀ, ਉਦੋਂ ਵੀ ਪੰਜਾਬ 'ਚ ਹਿੰਦੂ ਸਿੱਖ ਏਕਤਾ ਜਿਹੜੀ ਸੀ ਜਾਂ ਆਪਸੀ ਦਫੇੜ ਜਿਹੜੀ ਸੀ ਉਹ ਅੱਜ ਵਾਂਗੂ ਨਹੀਂ ਸੀਗੀ। ਅੱਜ ਹੈਗੀ ਆ ਦਫੇੜ, ਐਵੇਂ ਝੂਠ ਜਿਹਾ ਬੋਲੀ ਜਾਣ ਦਾ ਕੋਈ ਫਾਇਦਾ ਨਹੀਂ। ਅੱਜ ਹਿੰਦੂ ਅਤੇ ਸਿੱਖ ਦੇ ਵਿਚਾਲੇ ਸਿੱਧੇ ਟਕਰਾਅ ਵਾਲੇ ਰਿਸ਼ਤੇ ਆ। ਤੇ ਇਹਦੇ ਲਈ ਹਿੰਦੂ ਭਾਈਚਾਰੇ ਦੀ ਬੜੀ ਸਖਤ ਮਿਹਨਤ ਵਾ। ਸਿੱਖਾਂ ਨੇ ਬੜਾ ਜ਼ੋਰ ਲਾਇਆ ਕਿ ਇਹ ਸਾਂਝਾਂ ਜਿਹੜੀਆਂ ਨੇ ਬਰਕਰਾਰ ਰਹਿਣ। ਨਹੀਂ ਤਾਂ ਖਾੜਕੂ ਲਹਿਰ ਦੌਰਾਨ ਇੱਥੇ ਖਾੜਕੂ ਜਿਹੜੇ ਸੀ ਉਹ ਬੜਾ ਕੁਝ ਕਹਿ ਸਕਦੇ ਸੀ ਤੇ ਲਾਗੂ ਕਰ ਸਕਦੇ ਸੀ, ਪਰ ਉਹਨਾਂ ਨੇ ਕਦੇ ਵੀ ਕੋਈ ਇਹੋ ਜਿਹੀ ਗੱਲ ਜਿਹਦੇ ਨਾਲ ਆਪਸੀ ਸਾਂਝ ਜਿਹੜੀ ਆ, ਕਿਉਂਕਿ ਪਿੰਡਾਂ ਦੇ ਵਿੱਚ ਦੁੱਖ ਸੁੱਖ ਦੀ ਸਾਂਝ ਜਾਂ ਆਮ ਭਾਈਚਾਰਕ ਤੌਰ ਦੇ ਉੱਤੇ ਰਿਸ਼ਤੇ ਨਾਤੇ ਵਿਆਹ ਸ਼ਾਦੀ ਖੁਸ਼ੀ ਗਮੀਆਂ ਇਕੱਠੇ ਬਹਿਣਾ ਖੜਨਾ ਅੱਜ ਤੱਕ ਚੱਲਦਾ ਆ। ਇੱਥੋਂ ਤੱਕ ਕਿ ਖਾੜਕੂਬਾਦ ਦੇ ਦਿਨਾਂ 'ਚ ਵੀ ਜਦੋਂ ਦੁਸਹਿਰੇ ਦੀਵਾਲੀ ਹੁੰਦੇ ਜਾਂ ਕੋਈ ਰੱਖੜੀ ਪੁੰਨਿਆ ਜਾਂ ਕੋਈ ਹੋਰ ਦਿਨ ਤਿਉਹਾਰ ਆ, ਸਾਡੇ ਮਾਲਵੇ ਦੇ ਵਿੱਚ ਆਮ ਹੀ ਹਰਿਦੁਆਰ ਨੂੰ ਲੋਕ ਤੁਰੇ ਰਹਿੰਦੇ ਨੇ। ਜਾਂ ਜਦੋਂ ਅਨੰਦਪੁਰ ਸਾਹਿਬ ਨੂੰ ਜਾਣਗੇ ਨੈਣਾ ਦੇਵੀ ਮਾਈ ਨੂੰ ਵੀ ਮੱਥਾ ਵਿੱਚ ਹੀ ਟੇਕੇ ਆਉਣਗੇ। ਉਹ ਜਿਹੜਾ ਇਹ ਸਾਰਾ ਰਲਮਾ ਮਿਲਮਾ ਜਿਹਾ ਕੰਮ ਚੱਲੀ ਜਾਂਦਾ ਸੀਗਾ, ਇਹ ਸਿੱਖਾਂ ਨੂੰ ਕੋਈ ਬਹੁਤਾ ਜ਼ਿਆਦਾ ਉਦੋਂ ਤੰਗ ਜਿਹਾ ਨਹੀਂ ਕਰਦਾ ਵੀ ਚਲੋ ਠੀਕ ਆ, ਏਦਾਂ ਚੱਲਦਾ ਹੁੰਦਾ ਇੱਕ ਦੂਜੇ ਦੇ ਨਾਲ, ਕਿਉਂਕਿ ਸਿੱਖ ਤੇ ਹਿੰਦੂ ਜਿਹੜੇ ਨੇ ਇੱਥੇ ਵੱਸਦੇ ਆ ਤੇ ਚਲੋ ਕੋਈ ਨਾ। ਪਰ 1990 ਤੋਂ ਬਾਅਦ ਵਿੱਚ ਜਨਮ ਅਸ਼ਟਮੀ ਜਾਂ ਰਾਮਨੌਮੀ ਜਾਂ ਹੋਰ ਸਾਰੀਆਂ ਚੀਜ਼ਾਂ ਹਿੰਦੂਆਂ ਦੀਆਂ ਇਕੱਲਿਆਂ ਦੀਆਂ ਹੋ ਗਈਆਂ ਤੇ ਸਿੱਖਾਂ ਦਾ ਦਿਨੋਂ ਦਿਨ ਇੱਧਰ ਨੂੰ ਘਟਾ ਜਿਹੜਾ ਹੈਗਾ ਉਹ ਹੁੰਦਾ ਗਿਆ। ਫਿਰ ਰਾਮਲੀਲਾ ਤੇ ਦੁਸਹਿਰਾ ਜਾਂ ਹੋਰ ਚੀਜ਼ਾਂ ਦੀਆਂ ਵਧਾਈਆਂ ਜੀਆਂ। ਹੁਣ ਜਦੋਂ ਹਰੇਕ ਸਾਲ ਕੋਈ ਦਿਨ ਤਿਉਹਾਰ ਹਿੰਦੂਆਂ ਦਾ ਆਉਂਦਾ ਤਾਂ ਉਦੋਂ ਪਹਿਲਾਂ ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਭਾਈਚਾਰਾ ਜਿਹੜਾ ਹੈ ਖਾਸ ਤੌਰ ਦੇ ਉੱਤੇ ਜਿਹੜਾ ਜਾਗਰਤ ਲੋਕ ਨੇ ਉਹ ਫਿਰ ਇਹ ਗੱਲ ਜ਼ਰੂਰ ਉਛਾਲਦੇ ਆ ਜਾਂ ਚਰਚਾ ਕਰਦੇ ਆ ਕਿ ਇਸ ਤਿਉਹਾਰ ਦਾ ਸਿੱਖੀ ਨਾਲ ਜਾਂ ਸਿੱਖਾਂ ਨਾਲ ਕਿੰਨਾ ਕੁ ਸੰਬੰਧ ਵਾ। ਤੇ ਕਈ ਜਿਹੜੇ ਸਾਡੇ ਸੱਜਣ ਮਿੱਤਰ ਨੇ ਉਹ ਫਿਰ ਜ਼ੋਰ ਜਿਹਾ ਲਾ ਕੇ ਸਮਝਾਉਣਗੇ ਵੀ ਨਹੀਂ ਇਹ ਭਾਈਚਾਰਕ ਤਿਉਹਾਰ ਨੇ, ਇਹਨਾਂ 'ਚ ਇੰਨਾ ਕੁ ਮਿਲਵਰਤਨ ਕਰਨ ਨਾਲ ਸਿੱਖੀ ਨੂੰ ਕੁਛ ਨਹੀਂ ਫਰਕ ਪੈਂਦਾ, ਜਾ ਆਉਣਾ ਚਾਹੀਦਾ, ਕੋਈ ਐਡੀ ਗੱਲ ਨਹੀਂ ਹੈਗੀ। ਦੂਜੇ ਪਾਸੇ ਫਿਰ ਜਿਹੜੇ ਪੰਥਕ ਸੋਚ ਵਾਲੇ ਨੇ ਉਹ ਇਸ ਗੱਲ ਤੇ ਚਰਚਾ ਕਰਨ ਬਹਿ ਜਾਂਦੇ ਨੇ
ਵੀ ਫਿਰ ਜੇ ਬ੍ਰਾਹਮਣਾਂ ਵਾਲੇ ਕੰਮ ਹਿੰਦੂਆਂ ਵਾਲੇ ਕੰਮ ਕਰਨ 'ਚ ਕੋਈ ਤਕਲੀਫ ਹੁੰਦੀ ਹੋਈ ਨਾ, ਫਿਰ ਗੁਰੂ ਸਾਹਿਬ ਇਹ ਕਾਹਤੋਂ ਕਹਿੰਦੇ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਜੇ ਕੋਈ ਸਿੱਖ ਭੋਲੇ ਭਾਅ ਸਿੱਖ ਰਿਹਾ ਤਾਂ ਮਰਿਆਦਾ ਖੋਲ ਕੇ ਬਹਿ ਜਾਵੇ ਵੀ ਮੈਂ ਆਪਦੇ ਧਰਮ ਦੇ ਇਸ ਕੋਡ ਆਫ ਕੰਡਕਟ ਤੋਂ ਸੇਧ ਲੈ ਲਵਾਂ ਕਿ ਜਿਹੜੇ ਇਹਨਾਂ ਦਿਨ ਤਿਉਹਾਰਾਂ ਬਾਰੇ ਜਾਂ ਇਹਨਾਂ ਗੱਲਾਂ ਬਾਰੇ ਸਾਡਾ ਕੀ ਸੋਚ ਹੋਣੀ ਚਾਹੀਦੀ ਹੈ, ਤਾਂ ਉਹ ਬੰਦਾ ਫਿਰ ਉਦੋਂ ਵੀ ਜ਼ਿਆਦਾ ਕੰਮ ਕੈੜਾ ਹੋ ਜਾਂਦਾ। ਕਿਉਂਕਿ ਸਿੱਖ ਰਹਿਤ ਮਰਿਆਦਾ 'ਚ ਸਾਫ਼ ਲਿਖਿਆ ਹੋਇਆ ਕਿ ਅਨਮਤੀ ਗ੍ਰੰਥਾਂ ਨੂੰ ਜਾਂ ਅਨਮਤੀ ਦਿਨ ਤਿਉਹਾਰਾਂ ਨੂੰ ਕਿਵੇਂ ਦੇਖਣਾ, ਕਿਉਂਕਿ ਉਹ ਫਿਰ ਦੂਜੇ ਧਰਮ ਦੇ ਹੋ ਗਏ, ਉਹ ਉੱਥੇ ਜਾ ਕੇ ਹੋਰ ਵੀ ਕੰਮ ਪੱਕਾ ਹੋ ਜਾਂਦਾ। ਸੋ 1990 ਤੋਂ ਲੈ ਕੇ ਸੰਨ 2000 ਦੇ ਵਿਚਾਲੇ ਹਿੰਦੂਆਂ ਨੇ ਜਿਹੜਾ ਇਹ ਵਾਰ-ਵਾਰ ਨਾਅਰਾ ਮਾਰਿਆ ਨਾ ਵੀ ਸਿੱਖ ਹਿੰਦੂ ਨੇ, ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਨੇ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹ ਪੰਜਵਾਂ ਵੇਦ ਆ, ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਣਾ ਪ੍ਰਤਾਪ ਤੇ ਸ਼ਿਵਾਜੀ ਭੱਟਿਆਂ ਵਾਂਗੂ ਨੇਗੇ, ਉਹਨਾਂ ਦੇ ਬਰਾਬਰ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਾਂ ਰਾਮਚੰਦਰ ਤੇ ਕ੍ਰਿਸ਼ਨ ਦੇ ਬਰਾਬਰ ਰੱਖ ਲੈਂਦੇ ਆ। ਫਿਰ ਕੈਲੰਡਰ 'ਚ ਛਾਪ ਕੇ ਬਣਤੇ ਜਿਹਦੇ 'ਚ ਇੱਕ ਜਿਹੜਾ ਉਹ ਸ਼ਿਵਲਿੰਗ ਵਾ ਜਾਂ ਜਿਹੜਾ ਹਿੰਦੂਆਂ ਦਾ ਓਮ ਜਿਹਾ ਹੁੰਦਾ ਉਹਦੇ ਵਿੱਚੋਂ ਰੋਸ਼ਨੀ ਜੀ ਨਿਕਲ ਕੇ ਪੈਂਦੀ ਆ। ਇੱਥੇ ਮੇਰੇ ਕੋਲੇ ਵੀ ਪਿਆ ਕੈਲੰਡਰ ਜਿਹਾ, ਉਹਦੇ ਵਿੱਚ 10 ਗੁਰੂ ਸਾਹਿਬਾਨ ਦੇ ਉੱਤੇ ਰੋਸ਼ਨੀ ਜੀ ਪੈਂਦੀ ਦਿਖਾਈ ਹੋਈ ਆ। ਇਹਨਾਂ ਨੇ ਕੈਲੰਡਰ ਉਹ ਵੰਡੇ ਸੀ RSS ਵਾਲਿਆਂ ਨੇ। ਇੱਕ ਹੋਰ ਵਾ ਜਿਹਦੇ ਵਿੱਚ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਉਹ ਨਿਆਂ 'ਚ ਚਿਣੇ ਹੋਏ ਦਿਖਾਏ ਨੇ, ਤੇ ਉਹਨਾਂ ਦੇ ਉੱਤੇ ਰਾਮਚੰਦਰ ਦੇ ਵਿੱਚੋਂ ਰੋਸ਼ਨੀ ਜੀ ਹੱਥ 'ਚੋਂ ਨਿਕਲ ਕੇ ਕਿਰਨਾਂ ਜਿਹੀਆਂ ਜਿਵੇਂ ਪੈਂਦੀਆਂ ਹੁੰਦੀਆਂ ਨੇਗੀਆਂ, ਉਹ ਡਰਾਮਾ ਜਿਹਾ ਜਿਹੜਾ ਉਹ ਕੀਤਾ ਹੋਇਆ। ਫਿਰ ਇਵੇਂ ਹੀ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਆ ਜਿਹੜੇ, ਉਹਨਾਂ ਨੂੰ ਰਾਮਚੰਦਰ ਤੇ ਕ੍ਰਿਸ਼ਨ ਤੋਂ ਛੋਟਾ ਦਿਖਾਇਆ ਹੋਇਆ ਵੀ ਉਹਨਾਂ ਤੋਂ ਸ਼ਕਤੀ ਜੀ ਲਈ ਹੈ ਇਹਨਾਂ ਨੇ। ਉਹ ਇਦਾਂ ਦੇ ਜਿਹੜੇ ਉਸ ਦੌਰ ਵਿੱਚ 1990 ਤੋਂ ਸੰਨ 2000 ਦੇ ਵਿਚਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਨਾਲ RSS ਨੇ ਜਿਹੜਾ ਕੂੜ ਪ੍ਰਚਾਰ ਕੀਤਾ, ਉਦੋਂ ਕਿ ਸਾਨੂੰ ਅਕਲ ਜੀ ਆਈ ਵੀ ਇਹ ਜਿਹੜੇ ਹੈਗੇ ਆ ਹਿੰਦੂ, ਇਹ ਸਾਡਾ ਕਤਲੇਆਮ ਹੀ ਨਹੀਂ ਇਕੱਲਾ ਕਰਦੇ ਜਿਹੜਾ ਇਹਨਾਂ ਨੇ ਜੂਨ 84 ਨਵੰਬਰ 84 'ਚ ਕੀਤਾ, ਜਾਂ ਉੱਦਾਂ ਖਾੜਕੂ ਲਹਿਰ ਦੇ ਬਹਾਨੇ ਸਾਡਾ ਘਾਣ ਕੀਤਾ। ਇਹ ਸਾਨੂੰ ਉੱਦਾਂ ਵੀ ਖੜੇ ਖੜੋਤਿਆਂ ਨੂੰ ਪੱਟ ਕੇ ਨਾ ਹਿੰਦੂ ਬਣਾਉਣ ਲੱਗੇ ਹੋਏ ਨੇ। ਦੂਜਾ ਸਿੱਖ ਕਹਿੰਦੇ ਸੀ ਵੀ ਨਹੀਂ ਹਮ ਹਿੰਦੂ ਨਹੀਂ, ਤੇ ਉਹ ਉਸ ਚੀਜ਼ ਦੇ ਵਿੱਚ 100 ਸਾਲ ਬਾਅਦ ਜਿਹੜੀ ਚੀਜ਼ ਇੱਕ ਆਈ ਸਿੱਖ ਵਿਦਵਾਨ ਵੱਲੋਂ ਪ੍ਰੋਫੈਸਰ ਆਪਣੇ ਭਾਈ ਕੁਲਵੀਰ ਸਿੰਘ ਕੌੜਾ ਨੇ ਲਿਖਿਆ ਬਈ ਸਿੱਖ ਵੀ ਨਿਗਲਿਆ ਗਿਆ। ਨਿਗਲਿਆ ਤਾਂ ਨਹੀਂ ਗਿਆ ਸੀ, ਹਜੇ ਵੀ ਸਿੱਖ ਲੜ ਰਹੇ ਨੇ। ਇਹ ਸਿੱਖਾਂ ਦਾ ਤੇ ਹਿੰਦੂਆਂ ਦਾ ਇੱਕ ਕਲੈਸ਼ ਜ਼ਰੂਰ ਆ, ਟਕਰਾਅ ਜ਼ਰੂਰ ਹੋਇਆ ਆ, ਨਿਗਲੇ ਕੋਲ ਨਹੀਂ ਗਏ। ਪਰ ਸਾਨੂੰ ਡਰ ਜਾ ਪੈ ਗਿਆ ਬਈ ਇਹ ਜੇ ਅਸੀਂ ਇਹਨਾਂ ਦੇ ਦਿਨ ਤਿਉਹਾਰਾਂ ਤੇ ਜਾਂਦੇ ਰਹੇ, ਜੇ ਅਸੀਂ ਜਿਹੜੀ ਆਪਣੀ ਆਮ ਸਮਾਜਿਕ ਸਾਂਝ ਆ ਇਹਨੂੰ ਬਰਕਰਾਰ ਰੱਖਦਿਆਂ ਹੋਇਆ ਐਵੇਂ ਇਹਨਾਂ ਦੇ ਦਿਨ ਤਿਉਹਾਰਾਂ ਦੀਆਂ, ਸ਼ਿਵਰਾਤਰੀ ਦੀਆਂ, ਨਰਾਤਿਆਂ ਦੀਆਂ, ਦੁਸਹਿਰੇ ਦੀਵਾਲੀ ਦੀਆਂ ਤੇ ਹੋਰ ਦਿਨ ਤਿਉਹਾਰਾਂ ਦੀਆਂ ਸਾਂਝਾਂ ਜੀਆਂ ਬਰਕਰਾਰ ਰੱਖੀਆਂ ਨਾ, ਤੇ ਨਿਗਲੇ ਜ਼ਰੂਰ ਜਾਵਾਂਗੇ। ਕਿਉਂਕਿ ਸਾਨੂੰ ਬੜੀ ਸਿੱਖਾਂ ਨੂੰ ਇਹ ਚਿੰਤਾ ਹੋ ਗਈ ਕਿ ਜਿਹੜਾ ਸਿੱਖ ਵਾ ਉਹ ਕਿਉਂ ਨਹੀਂ ਨਿਕਲ ਸਕਦੇ। ਇਹ ਇਦੋਂ ਪਹਿਲਾਂ ਬੋਧੀਆਂ ਤੇ ਜੈਨੀਆਂ ਨੂੰ ਨਿਗਲ ਹੀ ਗਏ, ਜਿਹੜੇ ਬੋਧੀਆਂ ਤੇ ਜੈਨੀਆਂ ਨੂੰ ਨਿਗਲ ਸਕਦੇ ਆ, ਤੇ ਅੱਜ ਬਾਹਲਿਆਂ ਨੂੰ ਪਤਾ ਹੀ ਨਹੀਂ ਵੀ ਉਹ ਹਿੰਦੂ ਨਹੀਂ ਹੈਗੇ, ਉਹ ਤਾਂ ਵੱਖਰੇ ਨੇ ਇਹਨਾਂ ਤੋਂ। ਪਰ ਇਹਨਾਂ ਨੇ ਜੇ ਉਹਨਾਂ ਨੂੰ ਖਾ ਲਿਆ ਤੇ ਸਾਡੇ ਤੇ ਵੀ ਅੱਖ ਰੱਖੀ ਫਿਰਦੇ ਨੇ ਵੀ ਅੱਧਿਆਂ ਨੂੰ ਮਾਰ ਦੋ, ਬਾਕੀਆਂ ਦਾ ਧਰਮ ਪਰਿਵਰਤਨ ਕਰਾਓ, ਤੇ ਚੁੱਪ ਕਰਕੇ ਇਹਨਾਂ ਨੂੰ ਕੇਸਾਧਾਰੀ ਹਿੰਦੂ ਵੀ ਚਾਹੇ ਗਾਤਰੇ ਕਿਰਪਾਨਾਂ ਵੀ ਪਾਈ ਰੱਖੋ, ਕੋਈ ਗੱਲ ਨਹੀਂ। ਇਹ ਜਿਹੜਾ ਸਾਰਾ ਸਿਸਟਮ ਜਿਹਾ ਜਦੋਂ ਸਿੱਖਾਂ ਨੂੰ ਸਮਝ ਲੱਗਿਆ ਵੀ ਇਹ ਤਾਂ ਸਿੱਖਾਂ ਨੂੰ ਹਿੰਦੂ ਬਣਾਉਣ ਦੀ ਇੱਕ ਚਾਲ ਆ, ਤਾਂ ਫਿਰ ਹਰ ਦਿਨ ਤਿਉਹਾਰ ਮੌਕੇ ਸਾਡੇ ਅੰਦਰ ਇਹ ਭਾਵਨਾ ਆਉਣੀ ਸੁਭਾਵਿਕ ਸੀਗੀ ਕਿ ਜੇ ਮੈਂ ਦੀਵਾਲੀ ਦੁਸਹਿਰੇ ਜੇ ਮਨਾਏ, ਜੇ ਮੈਂ ਹਿੰਦੂਆਂ ਵਾਲੇ ਦਿਨ ਤਿਉਹਾਰ ਜੇ ਮਨਾਏ, ਤਾਂ ਮੈਂ ਇੱਕ ਹੋਰ ਸਬੂਤ ਪੈਦਾ ਕਰ ਦੂੰਗਾ ਕਿ ਵਾਕਿਆ ਹੀ ਸਿੱਖ ਹਿੰਦੂ ਆ। ਸੋ ਇਹ ਜਿਹੜੀ ਟੱਕਰ ਚੱਲੀ ਕਿ ਉਹ ਕਹਿੰਦੇ ਸੀ ਸਿੱਖ ਹਿੰਦੂ ਆ, ਤੁਸੀਂ ਆਹ ਕੁਛ ਕਰਦੇ ਹੋ, ਜੇ ਇਹ ਕੁਛ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਹਿੰਦੂ ਹੋ। ਤਾਂ ਸਿੱਖਾਂ ਨੇ ਇਹ ਸੋਚ ਲਿਆ ਕਿ ਜਿਹੜਾ ਕੁਛ ਦੱਸ ਕੇ, ਜਿਹੜਾ ਕੁਛ ਕਹਿ ਕੇ ਇਹ ਸਾਨੂੰ ਹਿੰਦੂ ਗਰਦਾਨਦੇ ਆ, ਆਪਾਂ ਉਹ ਸਾਰਾ ਕੁਝ ਨਹੀਂ ਕਰਨਾ। ਸੋ 1990 ਤੋਂ ਲੈ ਕੇ ਸੰਨ 2000 ਦੇ ਵਿਚਾਲੇ ਜਿੱਥੇ ਇੱਕ ਪਾਸੇ ਸੰਘ ਪਰਿਵਾਰ ਨੇ, ਅਡਵਾਨੀ ਵਰਗਿਆਂ ਨੇ ਰੱਥ ਯਾਤਰਾ ਕੱਢੀ, ਬਾਬਰੀ ਮਸਜਿਦ ਢਾਈ, ਤੇ ਸੰਘ ਪਰਿਵਾਰ ਦਾ, ਸੰਘ ਵਾਲੀ ਸੋਚ ਦਾ, RSS ਵਾਲੀ ਸੋਚ ਦਾ ਝੰਡਾ ਬੁਲੰਦ ਹੋਇਆ, ਉਭਾਰ ਹੋਇਆ।
ਉੱਥੇ ਨਾਲ ਦੇ ਨਾਲ ਸਿੱਖਾਂ ਨੂੰ ਜਦੋਂ ਇਹ ਡਰ, ਇਹ ਖਦਸ਼ਾ ਜਦੋਂ ਫੈਲਿਆ ਕਿ ਇਹ ਤਾਂ ਜੀ ਸਿੱਖੀ ਦਾ ਹਿੰਦੂਕਰਨ ਕਰਨ ਨੂੰ ਫਿਰਦੇ ਆ, ਤਾਂ ਫਿਰ ਉਦੋਂ ਹਰੇਕ ਸਿੱਖ ਨੇ ਇਹ ਆਪਦੇ ਮਨ ਵਿੱਚ ਲੈ ਆਂਦਾ ਕਿ ਇਹਦੇ ਤੋਂ ਪਹਿਲਾਂ ਕਿ ਸਿੱਖਾਂ ਸਾਨੂੰ ਇਹ ਹਿੰਦੂ ਕਹਿਣ, ਮੈਨੂੰ ਇਹ ਕਹਿਣ ਕਿ ਤੂੰ ਹਿੰਦੂ ਨਹੀਂ, ਤੂੰ ਆਹ ਕੁਛ ਕਰਦਾ ਨਹੀਂ, ਤਾਂ ਉਹ ਚੀਜ਼ਾਂ ਮੈਂ ਛੱਡ ਦੇਵਾਂ। ਤੇ ਏਦਾਂ ਇਹ ਚੀਜ਼ਾਂ ਜਿਹੜੀਆਂ ਨੇ ਹੋਈਆਂ। ਦੂਜੇ ਪਾਸੇ ਸਿੱਖ ਲੀਡਰਸ਼ਿਪ ਆ ਜਿਹੜੀ, ਉਹਦੀ ਇਹ ਕੋਈ ਗੱਲ ਹੀ ਨਹੀਂ ਸੀ ਸੁਣਦੇ। ਇਹ ਕਹਿੰਦੇ ਸੀ ਨਹੀਂ ਨਹੀਂ, ਜਿਹੜੇ ਹਿੰਦੂ ਆ ਉਹ ਸਿੱਖ ਹੀ ਨੇ, ਸਿੱਖਾਂ ਦੇ ਵੱਡੇ ਭਰਾ ਨੇ, ਉਹ ਐ ਆ ਬੋ ਆ। ਤੇ ਉਹਨਾਂ ਦਿਨਾਂ 'ਚ ਸਾਡੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਆ ਜਿਹੜੀ, ਉਹ ਵੀ ਜਿਹੜੀ ਆ ਉਹਨਾਂ ਸਾਰਥਕ ਰੋਲ ਨਹੀਂ ਨਿਭਾ ਸਕੀ। ਇੱਕ ਗੱਲ ਮੈਂ ਇੱਥੇ ਫੇਰ ਕਹਿਣੀ ਚਾਹੁੰਦਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਰੋਲ ਆ ਜਿਹੜਾ, ਉਹ ਕਈ ਪੱਖਾਂ ਤੇ ਬੜਾ ਹਾਨੀਕਾਰਕ ਤੇ ਬੜਾ ਮਾੜਾ ਰਿਹਾ ਪੰਥ ਲਈ। ਪਰ RSS ਦੇ ਮਸਲੇ ਉੱਤੇ ਜਿੰਨਾ ਸਾਰਥਕ ਤੇ ਵਧੀਆ ਰੋਲ ਉਹਦਾ ਉਸ ਸ਼ਖਸ ਦਾ ਰਿਹਾ, ਤੇ ਉਹ ਚੀਜ਼ ਵਧੀਆ ਰਹੀ। ਜੇ ਕਿਤੇ 1999 ਦੇ ਦੌਰ ਵਿੱਚ ਬਾਦਲ ਤੇ ਟੌਹੜਾ ਦੀ ਸਾਂਝ ਰਹਿ ਜਾਂਦੀ, ਜਿਹੜੀ ਉੱਤੇ ਤਕਰਾਰ ਹੋਈ ਨਾ ਉਹਨਾਂ ਦੀ 300 ਸਾਲੇ ਮੌਕੇ, ਉਹਦੇ ਵਿੱਚ ਬਾਦਲ ਲੱਗਿਆ ਨੂੰ ਠਿੱਬੀ ਲਾਉਣ ਦੇ ਯਤਨਾਂ ਵਿੱਚ ਟੌਹੜਾ ਸਾਹਿਬ ਨੇ RSS ਨੂੰ ਵੀ ਸਖਤ ਨਿਸ਼ਾਨਾ ਬਣਾਇਆ। ਤੇ ਉਹਨਾਂ ਦਿਨਾਂ 'ਚ ਉਹਨੇ ਬਿਆਨਬਾਜ਼ੀ ਜਾਂ ਪ੍ਰੋਗਰਾਮ ਜਿੰਨੇ ਵੀ ਕੀਤੇ ਪੰਜਾਬ ਭਰ ਦੇ ਵਿੱਚ RSS ਦੇ, ਉਹਦੇ ਵਿੱਚ ਜਿਹੜਾ ਕੁਝ ਹੋਇਆ, ਉਹਨੇ ਸਿੱਖ ਅਤੇ ਹਿੰਦੂ ਦੇ ਜਿਹੜੇ ਰਿਸ਼ਤੇ ਆ ਉਹਨੂੰ ਨਵੇਂ ਸਿਰਿਓਂ ਤਲਾਸ਼ਣ ਵਿੱਚ ਬਹੁਤ ਵਧੀਆ ਰੋਲ ਨਿਭਾਇਆ। ਸੋ ਜਿਹੜੇ ਸਿੱਖਾਂ ਨੂੰ ਘੋੜੇ ਭਾਅ ਬੜੇ ਪਿਆਰ ਜੇ ਨਾਲ ਹੌਲੀ ਹੌਲੀ ਜੱਫੀ ਜੀ 'ਚ ਲੈ ਕੇ ਸਿੱਖੀ ਦਾ ਹਿੰਦੂਕਰਨ ਕਰਨ ਦੇ ਯਤਨ ਸੀਗੇ, ਉਹਨਾਂ ਨੂੰ 300 ਸਾਲੇ ਮੌਕੇ ਇੱਕ ਚੈਲੰਜ ਮਿਲਿਆ, ਜਿਹੜਾ ਬਹੁਤ ਸਾਰੇ ਲੇਖਕਾਂ ਨੇ, ਵਿਦਵਾਨਾਂ ਨੇ ਜਾਂ ਹੋਰ ਲੋਕਾਂ ਨੇ ਇਹੋ ਜਿਹੇ ਤਰੀਕੇ ਨਾਲ ਚੈਲੰਜ ਨੂੰ ਉਭਾਰਿਆ ਕਿ ਫਿਰ ਹਾਲਾਤ ਜਿਹੜੇ ਨੇ ਉਹ ਨਹੀਂ ਰਹੇ ਜਿਹੜੇ ਹਿੰਦੂ ਨੂੰ ਫਿੱਟ ਬੈਠਦੇ ਸੀ। ਹੁਣ ਹਾਲਾਤ ਉਹ ਬਣ ਗਏ ਜਿਹੜੇ ਸਿੱਖ ਨੂੰ ਫਿੱਟ ਬੈਠਦੇ, ਸਿੱਖੀ ਨੂੰ ਫਿੱਟ ਬੈਠਦੇ ਆ। ਅੱਜ ਦਾ ਸਿੱਖ ਇਹ ਗੱਲਾਂ ਸੋਚਦਾ ਹੈ ਵੀ ਯਾਰ ਜੇਕਰ ਇਹ ਸਾਡੇ ਵਿੱਚੋਂ ਹੀ ਨੇ, ਅਸੀਂ ਇਹਨਾਂ ਵਿੱਚੋਂ ਆ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਕਾਹਤੋਂ ਨਹੀਂ ਹੁੰਦਾ? ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ, ਤਾਂ ਪੰਜਾਬ ਦਾ ਜਾਂ ਸਾਰੇ ਹਿੰਦੂ ਸੰਸਾਰ ਦਾ, ਪੰਜਾਬੀ ਹਿੰਦੂਆਂ ਦਾ ਜਾਂ ਬਾਹਰਲੇ ਕਿਸੇ ਵੀ ਹਿੰਦੂ ਦਾ ਉਹੋ ਜਿਹਾ ਰਿਐਕਸ਼ਨ ਕਿਉਂ ਨਹੀਂ ਹੁੰਦਾ ਜਿਹੋ ਜਿਹਾ ਸਿੱਖਾਂ ਦਾ ਹੁੰਦਾ? ਸਿੱਖ ਜਿਹੜੇ ਆ ਉਸ ਮੌਕੇ ਸੜੇ ਬਲੇ ਪਏ ਹੁੰਦੇ ਨੇ, ਕਲਪ ਰਹੇ ਹੁੰਦੇ ਨੇ। ਜੋ ਸੰਤਾਪ ਉਹ ਸਿੱਖ ਜਿਹੜਾ ਸਿੱਖੀ ਦੀ ਮਰਿਆਦਾ ਤੋਂ ਵੀ ਕੋਹਾਂ ਦੂਰ ਹੁੰਦਾ, ਜਿਹੜੇ ਮੂੰਹ ਸਿਰ ਮੁੰਨਦੇ ਆ, ਪਤਤ ਨੇ, ਨਸ਼ੇੜੀ ਨੇ, ਅਯਾਸ਼ ਨੇ, ਬਦਕਾਰ ਨੇ, ਬੈਲੀ ਬਦਮਾਸ਼ ਨੇ, ਜਿਹੜੇ ਜੇਲ੍ਹ ਦੇ ਵਿੱਚ ਪੰਛੀ ਸ਼ਬਦ ਤੰਬਾਕੂ ਪਾਈ ਰੱਖਦੇ ਆ, ਜਿਹੜੇ ਸਿੱਖੀ ਦੀਆਂ ਸਾਰੀਆਂ ਮਾਨਤਾਵਾਂ ਤੋਂ ਕੋਹਾਂ ਦੂਰ ਆ ਪਰ ਸਿੱਖਾਂ ਦੇ ਘਰੇ ਜੰਮੇ ਆ, ਉਹ ਵੀ ਇੱਕ ਸੰਤਾਪ ਭੋਗਦੇ ਆ, ਉਹ ਵੀ ਦੁਖੀ ਹੁੰਦੇ ਆ। ਪਰ ਆਹ ਹਿੰਦੂ ਜਿਹੜਾ ਕਹਿੰਦਾ ਕਿ ਸਿੱਖ ਤਾਂ ਸਾਡੇ ਭਰਾ ਨੇ, ਅਸੀਂ ਤਾਂ ਹਿੰਦੂ ਸਿੱਖ ਏਕਤਾ ਫਲਾਣਾ ਢੀਂਗਾ, ਇਹ ਉਸ ਮੌਕੇ ਜਿੱਦ ਫੜੀ ਬੈਠਾ ਹੁੰਦਾ ਪੰਜਾਬ ਦਾ ਹਿੰਦੂ ਕਿ ਮੈਂ ਤਾਂ ਦੁਕਾਨ ਖੋਲਣੀ ਹੈ। ਆ ਬਰਗਾੜੀ ਮੋਰਚਾ ਲੱਗਿਆ, ਮੁਸਲਮਾਨ ਵੀ ਉੱਥੇ ਜਾ ਪਹੁੰਚੇ। ਜਦੋਂ ਗੁਰਦੁਆਰਿਆਂ ਦੀਆਂ ਰਾਖੀਆਂ ਕਰਨ ਦਾ ਇੱਕ ਵਾਰੀ ਪਿੱਛੇ ਜੇ ਦੌਰ ਆਇਆ ਵੀ ਭਾਈ ਪਹਿਰੇ ਲਾਓ ਤੇ ਗੁਰਦੁਆਰਿਆਂ ਦੀਆਂ ਰਾਖੀਆਂ ਕਰੋ, ਉਦੋਂ ਵੀ ਕਿਸੇ ਥਾਂ ਦੇ ਉੱਤੇ ਇਹੋ ਜਿਹੀ ਖਬਰ ਨਹੀਂ ਆਈ ਕਿ ਹਿੰਦੂ ਭਾਈਚਾਰੇ ਨੇ ਹਾਂ ਦਾ ਨਾਅਰਾ ਮਾਰਿਆ ਹੋਵੇ। ਆ ਲੰਡੂ ਜੇ ਬੰਦੇ ਉੱਠਦੇ ਆ ਸਿੱਖੀ ਅਤੇ ਸਿੱਖਾਂ ਦੇ ਧਰਮ ਦੇ ਖਿਲਾਫ, ਬਹੁਤ ਭੈੜੀਆਂ ਬਕਵਾਸ ਭਰੀਆਂ ਗੱਲਾਂ ਲਿਖਦੇ ਆ। ਸੂਰੀ ਸਾਰੀ ਆ ਹੁਣ ਫੜਿਆ ਇੱਕ, ਤੇ ਹੋਰ ਆ ਕਈ ਲਗਾਉਣ। ਇਹ ਜਿੰਨੇ ਵੀ ਨੇ ਇਹਨਾਂ ਦੇ ਪ੍ਰਤੀ ਉਹ ਹਿੰਦੂ ਭਾਈਚਾਰਾ ਜਿਹੜਾ ਕਹਿੰਦਾ ਹੈਗਾ ਕਿ ਹਿੰਦੂ ਸਿੱਖ ਏਕਤਾ 9 ਮਾਸ ਦਾ ਰਿਸ਼ਤਾ, ਕਦੇ ਇਹਨਾਂ ਦੇ ਖਿਲਾਫ ਮੂੰਹ ਬੁੱਲ ਤੋਂ ਬੁੱਲ ਨਹੀਂ ਚੱਕਦਾ, ਕਦੇ ਨਹੀਂ। ਤੇ ਉਲਟਾ ਉਹ ਸਿੱਖ ਬਹੁਤ ਮਾੜੇ ਲੱਗਦੇ ਆ ਜਿਹੜੇ ਸੂਰੀ ਵਰਗੀਆਂ ਕਤੀੜਾਂ ਨੂੰ ਚੈਲੰਜ ਕਰਦੇ। ਤੇ ਕਦੇ ਕਿਸੇ ਹਿੰਦੂ ਨੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਉੱਤੇ 2 ਅੱਖਰ ਉਹਨਾਂ ਹਿੰਦੂਆਂ ਦੇ ਖਿਲਾਫ ਨਹੀਂ ਲਿਖੇ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਅਪਸ਼ਬਦ ਵਰਤਦੇ ਆ। ਅੱਜ ਕੱਲ੍ਹ ਇੱਕ ਕੋਈ ਔਰਤ ਆ, ਟੀਚਰ ਆ, ਉਹਨੇ ਨਾ ਜੀ ਫੇਸਬੁੱਕ ਦੇ ਉੱਤੇ ਬਹੁਤ ਭੈੜੀਆਂ ਮਾੜੀਆਂ ਗੱਲਾਂ ਲਿਖਣੀਆਂ, ਲਿਖ ਕੇ ਪਾਉਂਦੀ ਆ। ਉਹਦਾ ਨਾਮ ਅਰਚਨਾ ਸ਼ਾਸਤਰੀ, ਪੜ੍ਹੀ ਲਿਖੀ ਆ, ਟੀਚਰ ਆ, ਤੇ ਉਹਨੇ ਲਿਖਿਆ ਸਭ ਤੋਂ ਬੜੇ ਦੇਸ਼ ਧਰੋਹੀ ਹੈ ਜੇ ਸਿੱਖ। ਹੁਣ ਇਹਨੂੰ ਹਜੇ
मैं कहना महीना भी नहीं होया हैगा जो चाइना वाले बार्डर के उत्ते सिख जिहड़े देश भगत बन गए सी, उत्थे जिहड़े 4 शहीद हो गए ते होर बड़ा कुछ होया जिहड़ा सिੱਖੀ ਦੀ शान जिहड़ी हैगी आ ਵਧਾਉਣ वाली गल हुई। श्री साहिब दे नाल ही उत्थे सिख ने एक ने काफी कीता। पर ये सारा जिहड़ा पोस्ट आ मैं तां जदों पढ़दा ना इउं लगदा जिवें सिर दे उत्ते किसी ने 100 घड़ा तेजाब दा पाता होवे ते धन दी है जनानी जिन्हें लिखण लगी ने सोचिया नहीं, ते धन दे हिंदू जिन्हां ने एक भी शब्द और ये स्क्रीन शॉट लै के सिखां दे मुंडे फेसबुक के उत्ते आपदा इजहार करते हैं। पर जिन्ना पंजाब का हिंदू आ जिहड़ा 9 मास के रिश्ते वाले ने, मैं खास तौर पर इन्हां दी गल करदा, एक शब्द इस जनानी के खिलाफ बोलण नूं तैयार नहीं। क्यों? क्योंकि वो कहते जो कुछ लिखिया असीं तां आप यही को सोचते हैं। तो ये जिहड़ा पंजाब का हिंदू आ ये उन लोकां नूं आपदा दुश्मन क्यों समझदा है ਜਿਹੜੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਲੜਦੇ ਆ। ਜਿਹੜੇ ਬੰਦਿਆਂ ਨੇ 1947 ਤੋਂ ਪੰਜਾਬ ਦੇ ਹੱਕਾਂ ਲਈ ਕੁਝ ਵੀ ਕੀਤਾ ਨਾ, ਚਾਹੇ ਕੋਈ ਆਮ ਸਧਾਰਨ ਸਿੱਖ ਆ, ਉਹਨੂੰ ਇਹ ਬਹੁਤ ਵੱਡਾ ਆਪਦਾ ਦੁਸ਼ਮਣ ਸਮਝਦੇ ਆ। ਪਿੰਡਾਂ ਦੇ ਸੰਤਾਂ ਦੀ ਤਾਂ ਗੱਲ ਹੀ ਬੜੀ ਦੂਰ ਆ, ਜਿਹੜੇ ਹਥਿਆਰਬੰਦ ਹੋ ਕੇ ਕੌਮ ਦੇ ਸਿੱਖ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਦਿੱਲੀ ਨਾਲ ਲੜੇ, ਜਿਨ੍ਹਾਂ ਨੇ ਦਰਿਆਈ ਪਾਣੀਆਂ ਦੀ ਰਾਖੀ ਲਈ ਜਾਨਾਂ ਵਾਰੀਆਂ, जिन्हों ने पंजाब के बिजलाई प्रोजेक्टां लई, और ये सारी गल दे उत्ते पंजाब दा हिंदू जिहड़ा किधर खड़ा, दिल्ली नाल, हरियाणे नाल, हिमाचल नाल, वो कोई गल होवे जिहड़ी आपां मन्नीए कि ये होर की करदे, ये खड़े उधर रहिंदे ने दुश्मन वाले पासे ते कहदे आ जी असीं पंजाब दे सिख ते हिंदू एक मां। आपां तां इत्थे इहो ਜਿਹੇ भी घर देखे ने जिथे ਵੱਡਾ मुंडा सिख हुंदा, छोटा मुंडा हिंदू हुंदा, फिर की हो गया जी आपां तां जी आप गुरु ग्रंथ साहिब नूं बड़ा मनदे आ, साडा भी जी दरबार साहिब ते बराबर हक वा, साडा भी जी गुरु ग्रंथ साहिब ते बराबर हक आ। हद होगी गुरु ग्रंथ साहिब दे उत्ते जे तुहाडा हक इस करके आ भाई हिंदूओ कि तुसीं उत्थे मत्था टेक लैंदे हो, ते मत्था तां बथेरे मुसलमान भी टेकदे आ, दरबार साहिब बथेरे आउंदे आ, ईसाई बड़े आउंदे आ। किहड़े धर्म का बंदा जिहड़ा दरबार साहिब नहीं आउंदा? किहड़े धर्म का बंदा जिन्होंने गुरु के लंगर च सेवा करने का हक नहीं? किहड़े धर्म का बंदा जिन्हों असीं क्या होवे कि दरबार साहिब दे विच जां गुरु साहिब तूं मत्था नहीं टेक सकदा? ये हिंदुआं दा धर्म थोड़ी आ, ये तां हिंदुआं दे विच इहो जिहियां गल्लां कि जी शूदर नहीं मत्था टेक सकदा, शूदर ने ਉਹਦੇ ਸ਼ੰਭੂ ਰਿਸ਼ੀ ਨੇ ਜੇ ਬਾਣੀ ਆਪਣਾ ਪ੍ਰਭੂ ਦਾ ਕਹਿੰਦੇ ਸਿਮਰਨ ਕਿਉਂ ਕੀਤਾ, ਉਹਦਾ ਸੈਰੀ ਬਤਾ ਰਾਮਚੰਦਰ ਨੇ ਦੱਸੋ। ਸਾਡੇ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਉਪਦੇਸ਼ ਚੌਂ ਕੋ ਸਾਂਝਾ ਕਿ ਜਿਹੜਾ ਕਿਸੇ ਵੀ ਹੋਵੇ ਨਸਲ ਦਾ, ਕਿਸੇ ਵੀ ਜਾਤ ਧਰਮ ਦਾ ਹੋਵੇ ਭਾਈ, ਉਹਨੂੰ ਜਿਹੜਾ ਸੱਚ ਦਾ ਧਰਮ ਦਾ ਮਾਰਗ ਆ ਇਹ ਦ੍ਰਿੜ ਕਰਾਉਣਾ, ਸੱਚਾਈ ਦੱਸਣੀ, ਮਨੁੱਖਤਾ ਦੀ ਸੇਵਾ ਕਰਨ ਦੇ ਲਈ, ਸਰਬੱਤ ਦੇ ਭਲੇ ਲਈ ਸੱਚੀ ਨੇਕੀ ਭਰੀ ਉਹਨੂੰ ਸਲਾਹ ਦੇਣੀ, ਇਹ ਉਹਨੂੰ ਮੱਤ ਦੇਣੀ, ਇਹ ਸਾਡਾ ਧਰਮ। ਹੁਣ ਸਾਡਾ ਹਿੰਦੂਆਂ ਵਾਲਾ ਕੰਮ ਤਾਂ ਹੈ ਨਹੀਂ ਵੀ ਅਸੀਂ ਤਾਂ ਜੀ ਫਲਾਨੇ ਨੂੰ ਅੰਦਰ ਨਹੀਂ ਪੜ੍ਹ ਦੇਣਾ, ਫਲਾਨਾ ਜੇ ਕੋਲ ਦੇਣ ਗਿਆ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪੜ੍ਹ ਦਿਆਂਗੇ, ਜੇ ਫਲਾਨੇ ਨੇ ਵੇਦ ਪੜ੍ਹ ਲਿਆ ਤਾਂ ਉਹਦੇ ਜੀਭ ਵੱਢ ਦਿਆਂਗੇ। ਇਹੋ ਜਿਹੇ ਕੰਮ ਸਾਡੇ ਧਰਮ 'ਚ ਤਾਂ ਹੈ ਨਹੀਂ। ਅਸੀਂ ਤਾਂ ਉੱਚੇ ਤੋਂ ਉੱਚਾ ਸਪੀਕਰ ਕਰਕੇ ਲਾਉਂਦੇ ਹਾਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ। ਹੁਣ ਹਿੰਦੂਆਂ ਨੂੰ ਪਤਾ ਨਹੀਂ ਕਿਹੜੀ ਗੱਲ ਕਰਕੇ ਚਾਅ ਚੜਿਆ ਹੋਇਆ ਤੇ ਕਾਹਤੋਂ ਕਹੀ ਜਾਂਦੇ ਨੇ ਕਿ ਜੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਿੱਦਣ ਅੱਗਾਂ ਲਾ ਕੇ ਸਾਇਆ ਜਾਂਦਾ, ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਅੰਗ ਅੰਗ ਕਰਕੇ ਗਲੀਆਂ 'ਚ ਖਿਲਾਰਿਆ ਜਾਂਦਾ, ਉਦਣ ਤਾਂ ਤੁਸੀਂ ਦੇਖਦੇ ਨਹੀਂ ਕਿਤੇ, ਉਦਣ ਤਾਂ ਇਕੱਲੇ ਸਿੱਖ ਕਲਪੇ ਫਿਰਦੇ ਹੋਏ ਨੇ। ਉਹ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇ ਹੱਕਦਾਰ ਹੋ ਗਏ। ਜਿੰਨਾ ਕੁ ਤੁਸੀਂ ਮੱਥਾ ਟੇਕਦੇ ਹੋ ਇਹਨਾਂ ਤਾਂ ਹੋਰ ਵੀ ਟੇਕਦੇ ਆ। ਫਿਰ ਹੁਣ ਦਰਬਾਰ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਉਹ ਤਾਂ ਕਹਿੰਦੇ ਸਾਡਾ ਬਰਾਬਰ ਦਾ, ਅਸੀਂ ਵੀ ਬਰਾਬਰ ਆ ਜੀ, ਅਸੀਂ ਵੀ ਉੱਥੇ ਜਾਂਦੇ ਆ ਜੀ। ਉਹ ਭਾਈ ਬਹੁਤ ਵਧੀਆ ਗੱਲ ਆ ਜੇ ਤੁਸੀਂ ਆਉਂਦੇ ਹੋ। ਜਿੱਦਾਂ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਬੰਬਾਂ ਨਾਲ ਬੰਬਾਰਮੈਂਟ ਹੋ ਰਹੀ ਸੀ, ਤੁਸੀਂ ਬਾਹਰ ਲੱਡੂ ਚੱਕੀ ਖੜੇ ਸੀਗੇ ਉਹਨਾਂ ਲਈ ਜਿਹੜੇ ਇੱਧਰ ਟੈਂਕ ਲਈ ਫਿਰਦੇ ਸੀ, ਸਿੱਖ ਗਾਲ ਪਏ ਫਿਰਦੇ ਸੀ। ਜੇਕਰ ਦਰਬਾਰ ਸਾਹਿਬ ਤੇ ਅਸਲ ਵਿੱਚ ਝੂਠ ਜਿਹੜਾ ਹੈਗਾ ਨਾ ਇਹ ਬਾਹਲਾ ਚਿਰ ਨਹੀਂ ਚੱਲਦਾ। ਅਸੀਂ ਸਭ ਜਾਣਦੇ ਹਾਂ, ਕੋਈ ਨਿਆਣੇ ਨਹੀਂ ਹੈਗੇ। ਜਿਹੜੇ ਭੋਲੇ ਪੰਛੀ ਸੀ ਨਾ ਉਹ ਪਹਿਲੇ ਵਾਲੀ ਪੀੜ੍ਹੀ ਸੀ। ਹੁਣ ਸਿੱਖ ਨੂੰ ਚੰਗੀ ਤਰ੍ਹਾਂ ਅਕਲ ਆ, ਖਾਸ ਤੌਰ ਤੇ 1990 ਤੋਂ ਲੈ ਕੇ ਸੰਨ 2000 ਦੇ ਵਿਚਾਲੇ ਜਿਹੜਾ ਕੁਝ RSS ਨੇ ਪ੍ਰਚਾਰਿਆ ਉਹਨੇ ਸਿੱਖਾਂ ਨੂੰ ਇੰਨੀ ਚੰਗੀ ਤਰ੍ਹਾਂ ਅਕਲ ਦੇ ਦਿੱਤੀ ਆ। ਦੋ ਅਕਲਾਂ ਆਈਆਂ ਨੇ ਸਾਨੂੰ। ਇੱਕ ਤਾਂ ਆਈ ਆ 1990 ਤੋਂ ਲੈ ਕੇ 1980 ਤੋਂ ਲੈ ਕੇ 1990 ਤੱਕ, ਜਦੋਂ ਤੁਸੀਂ ਸਾਡੀ ਨਸਲਕੁਸ਼ੀ ਕੀਤੀ, ਜਦੋਂ ਸਾਡੇ ਧਰਮ ਅਸਥਾਨਾਂ ਦੇ ਉੱਤੇ ਬੈਠੇ
ਸਾਡੇ ਗੁਰਸਿੱਖਾਂ ਨੂੰ ਕਤਲ ਕੀਤਾ, ਸਾਡੇ ਘਰਾਂ ਚੋਂ ਫੜ ਕੇ ਸਿੱਖਾਂ ਦਾ ਘਾਣ ਕੀਤਾ, ਉਹ ਸਾਰੀ ਇੱਕ ਤਾਂ ਨਸਲਕੁਸ਼ੀ ਸਾਡੀ, ਉਹ ਸੀ ਸਰੀਰਕ ਨਸਲਕੁਸ਼ੀ। ਉਦੋਂ ਤੁਸੀਂ ਕਾਂਗਰਸ ਰਾਹੀਂ ਕਰਾਇਆ ਕੰਮ, ਹੁਣ ਭਾਜਪਾ ਰਾਹੀਂ ਆ ਗਏ, RSS ਰਾਹੀਂ ਆ ਗਏ। ਪਤਾ ਸਾਨੂੰ ਸਾਰਾ ਕੁਛ ਹੀ ਹੈ। ਤੇ ਆਹ ਜਿਹੜਾ ਦਰਬਾਰ ਸਾਹਿਬ ਆ, ਇਹਨੂੰ ਅਸੀਂ ਹਰਮੰਦਰ ਸਾਹਿਬ ਵੀ ਕਹਿੰਦੇ ਹਾਂ, ਸਾਡੇ ਭਾਈਚਾਰੇ 'ਚ ਹਰਮੰਦਰ ਸਾਹਿਬ ਅੱਖਰ ਵੀ ਵਰਤਿਆ ਜਾਂਦਾ। ਹੁਣ ਇਹਦੇ ਆਲੇ ਦੁਆਲੇ, ਦਰਬਾਰ ਸਾਹਿਬ ਦੇ ਆਲੇ ਦੁਆਲੇ ਸਨ 2000 ਦੇ ਲਾਗੇ ਜੇ ਮੈਂ ਇੱਥੇ ਅੰਮ੍ਰਿਤਸਰ ਆਇਆ 99 ਜੇ 20 ਸਾਲ ਹੋ ਗਏ, 22 ਸਾਲ ਮੈਨੂੰ ਅੰਮ੍ਰਿਤਸਰ ਪਿੰਡੋਂ ਘੁਮਾਣ ਲੁਧਿਆਣੇ ਜ਼ਿਲ੍ਹੇ 'ਚ ਪਿੰਡ ਸੀ। ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਪਿਛਲੇ 20-22 ਸਾਲਾਂ 'ਚ 25-30 ਨਵੇਂ ਮੰਦਿਰ ਤੁਸੀਂ ਖੋਲ੍ਹਤੇ। ਕਦੇ ਜੀ ਕਰਦਾ ਹੁੰਦਾ ਕਿਸੇ ਨੇ ਗਿਣਤੀ ਕਰਾਂ ਤੇ ਇਹ ਗਿਣਤੀ ਕਰੀਏ ਕਿ ਇਹ ਸਾਰੇ ਦੇ ਸਾਰੇ ਮੰਦਿਰ ਕਦੋਂ ਖੁੱਲੇ ਨੇ। ਇਹ ਸਾਰੇ ਮੰਦਿਰ ਹਰ ਦੁਕਾਨ ਦਾ ਸ਼ਟਰ ਜਿਹਾ ਚੱਕ ਕੇ ਉੱਥੇ ਮੂਰਤੀਆਂ ਚਾਰ ਟਿਕਾ ਲੈਂਦੇ ਹੋ। ਇਹ ਮੰਦਿਰ ਕਿਉਂ ਖੋਲੇ ਜਾ ਰਹੇ? ਅਸੀਂ ਕੋਈ ਨਿਆਣੇ ਆ? ਅਸੀਂ ਨਿਆਣੇ ਨਹੀਂ ਹੈਗੇ। ਸਿੱਖਾਂ ਨੂੰ ਸਭ ਪਤਾ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਆਲੇ ਦੁਆਲੇ ਆ ਮੰਦਿਰ ਨੇ, ਮੰਦਿਰਾਂ ਦੇ ਵਿਚਾਲੇ ਉਹ ਅਹਿਮ ਮੰਦਿਰ, ਵਿਸ਼ੇਸ਼ ਮੰਦਿਰ ਆ ਹਰਮੰਦਰ ਸਾਹਿਬ, ਉਹ ਵੀ ਮੰਦਿਰ ਹੀ ਆ ਸਾਡਾ। ਤੇ ਤੁਸੀਂ ਸਾਨੂੰ ਪਤਾ ਜਿਹੜਾ ਕਹਿ ਰਹੇ ਹੋ, ਕਈਆਂ ਨੇ ਭਕਾਈ ਮਾਰੀ ਵੀ ਆ ਕਿ ਇਹ ਤਾਂ ਵਿਸ਼ਨੂੰ ਦਾ ਮੰਦਿਰ ਆ ਜੀ। ਦਰਬਾਰ ਸਾਹਿਬ ਦੇ ਉੱਤੇ ਬ੍ਰਾਹਮਣਵਾਦ ਦਾ ਕਲੇਮ ਪਾਉਣ ਦੇ ਲਈ, ਇਹਨੂੰ ਵਿਸ਼ਨੂੰ ਮੰਦਿਰ ਬਣਾਉਣ ਦੇ ਲਈ ਆਲੇ ਦੁਆਲੇ ਮੰਦਿਰ ਬਣਾਏ ਜਾ ਰਹੇ ਨੇ। ਇੱਕ ਸ਼ਨੀ ਮੰਦਿਰ ਬਣਾਤਾ ਉਰਲੇ ਪਾਸੇ, ਉੱਥੇ ਆ 6 ਜੂਨ ਵਾਲੇ ਦਿਨ ਲక్ష్ਮੀ ਕਾਂਤਾ ਚਾਵਲਾ ਨੈਤੀ ਉੱਥੇ ਹਰੇਕ ਵਾਰੀ 6 ਜੂਨ ਨੂੰ ਕੋਈ ਬਹਾਨਾ ਜਿਹਾ ਬਣਾ ਕੇ ਰਹਿ ਜਾਂਦੀ ਆ, ਕਦੇ ਲੱਡੂ ਵੰਡੂਗੀ, ਕਦੇ ਉੱਥੇ ਭੰਗੜਾ ਜਿਹਾ ਪਾਉਣ ਲੱਗ ਜੂ, ਬੈਂਡ ਵਜਾਉਣ ਲੱਗ ਜੂ। ਹੁਣ ਸਾਡੇ ਧਰਮ ਨੇ ਇਹ ਨਹੀਂ ਸਿਖਾਇਆ ਕਿ ਅਸੀਂ ਉਹਨਾਂ ਮੰਦਿਰ ਦੇ ਬਾਰੇ ਨੀਵੀਂ ਸੋਚ ਰੱਖੀਏ। 10,000 ਹੋਰ ਖੋਲ ਲਓ, ਕੋਈ ਫਰਕ ਨਹੀਂ। ਕਿਉਂ? ਜਿਹੜੀ ਤੁਹਾਡੀ ਇਹ ਹਰਕਤ ਆ, ਇਹਦੇ ਨਾਲ ਸਾਨੂੰ, ਸਾਡੀ ਕੌਮ ਨੂੰ ਸਮਝਾਉਣਾ ਸੌਖਾ ਹੋ ਜਾਂਦਾ। ਬਚੋ ਇਹਨਾਂ ਤੋਂ। ਇਹ ਤੁਹਾਡੇ ਧਰਮ ਨੂੰ ਖਾਣ ਨੂੰ ਫਿਰਦੇ, ਤੁਹਾਡੇ ਧਰਮ ਸਥਾਨ ਨੂੰ ਖਾਣ ਨੂੰ ਫਿਰਦੇ। ਸਾਨੂੰ ਤੁਹਾਡੀਆਂ ਜਿਹੜੀਆਂ ਸ਼ਨੀ ਮੰਦਿਰ ਖੋਲੇ ਖੜ ਕੇ ਲక్ష్ਮੀ ਕਾਂਤਾ ਚਾਵਲਾ ਭੰਗੜਾ ਪਾਉਂਦੀ ਆ, ਜਦੋਂ ਸੂਰੀ ਭਕਾਈ ਮਾਰਦਾ, ਕਈ ਮੈਨੂੰ ਕਹਿੰਦੇ ਆ ਵੀ ਭਾਜੀ ਬੜਾ ਮਾੜਾ ਹੋ ਗਿਆ। ਮੈਂ ਕਹਿੰਦਾ ਹੁੰਦਾ ਵੀ ਭਾਈ ਜਿਹੜੇ ਨਵੇਂ ਮੁੰਡੇ ਆ ਨਾ ਸਾਡੀ, ਜਿਹਨਾਂ ਦੀ 15 ਤੋਂ 25 ਸਾਲ ਦੇ ਵਿਚਾਲੇ ਉਮਰ ਆ, ਉਹਨਾਂ ਨੂੰ ਜੇ ਮੈਂ ਸਮਝਾਉਣਾ ਹੋਵੇ ਵੀ ਹਿੰਦੂ ਕਿੰਨਾ ਮਾੜਾ ਹੁੰਦਾ, ਸੂਰੀ ਵਰਗੇ ਹੁੰਦੇ ਆ, ਉਹਨੇ ਕਿੱਥੇ ਮੰਨਣਾ। ਉਹਨੇ ਕਹਿਣਾ ਨਹੀਂ ਜੀ, ਹਿੰਦੂ ਤਾਂ ਬੜੇ ਕਿਊਟ ਜਿਹੇ ਹੁੰਦੇ ਆ, ਬੜੇ ਵਧੀਆ ਜਿਹੇ ਹੁੰਦੇ ਆ, ਇਹ ਤਾਂ ਵਿਚਾਰੇ ਉਹੀ ਬਸ ਗਊਆਂ ਵਾਲੇ ਨੇ। ਆਹ ਜਦੋਂ ਸੂਰੀ ਵਰਗਿਆਂ ਦੀ ਭਕਾਈ ਦੇਖਦੇ ਆ, ਉਦੋਂ ਹਿੰਦੂ ਦੇ ਬਾਰੇ ਸਪਸ਼ਟਤਾ ਆਉਂਦੀ, ਬਹੁਤ ਕਲੀਅਰਿਟੀ ਪਤਾ ਲੱਗਦੀ ਹੈ ਕਿ ਇਹਨਾਂ ਦੀ ਗੰਦੀ ਸੋਚ ਕਿੱਥੇ ਖੜੀ ਆ। ਹੁਣ ਉਹਦੇ ਤੇ ਪਹਿਲੋਂ 5-6 ਪਰਚੇ ਆ ਸੂਰੀ ਉੱਤੇ, ਤੇ ਹੁਣ ਫੇਰ ਗੰਦ ਬਕਿਆ, ਠੋਕ ਕੇ ਗੰਦ ਬਕਿਆ। ਤੇ ਇੱਕ ਵੀ ਹਿੰਦੂ ਇਹੋ ਜਿਹਾ ਨਹੀਂ ਜਿਹਨੇ ਜਾਂ ਕਦੇ ਲక్ష్ਮੀ ਕਾਂਤਾ ਚਾਵਲਾ ਨੂੰ ਫਟਕਾਰਿਆ ਹੋਵੇ, ਦੁਰਫਟੇ ਮੂੰਹ ਤੇਰੇ ਤੋਂ ਗੰਦ ਬਕਦੀਆਂ ਸਿੱਖਾਂ ਦੇ ਖਿਲਾਫ। ਨਾ ਕਦੇ ਕਿਸੇ ਹਿੰਦੂ ਨੇ ਸੂਰੀ ਨੂੰ ਭਕਾਈ ਮਾਰਨ ਤੋਂ ਰੋਕਿਆ, ਨਾ ਕਿਸੇ ਹਿੰਦੂ ਨੇ ਇਹ ਕਿਹਾ ਕਿ ਸਾਡੀ ਬਹੁਤ ਵੱਡੀ ਗਲਤ ਹਰਕਤ ਸੀ ਜਿਹੜਾ ਅਸੀਂ ਇਹ ਕਹਿੰਦੇ ਰਹੇ ਹਾਂ ਕਿ ਸਾਡੀ ਪੰਜਾਬੀ ਬੋਲੀ ਨਹੀਂ ਹੈਗੀ। ਪੰਜਾਬੀ ਬੋਲਦੇ ਆ, ਕਹਿਣਗੇ ਜਦੋਂ ਮਰਦਮਸ਼ੁਮਾਰੀ ਵਾਲਾ ਆਊਗਾ ਉਹਨੂੰ ਕਹਿਣਗੇ ਬੋਲੀ ਵਾਲੇ ਖਾਨੇ 'ਚ ਹਿੰਦੀ ਲਿਖੀ। ਇੱਕ ਪਾਸੇ ਤੇਲਗੂ ਬੋਲੀ ਦੇ ਵਿੱਚ ਜੇ ਬੋਰਡ ਨਾ ਲਿਖਿਆ ਹੋਵੇ ਆਂਧਰਾ ਪ੍ਰਦੇਸ਼ ਵਿੱਚ, ਉੱਥੇ ਜੁਰਮਾਨਾ ਹੋ ਜਾਂਦਾ। ਜੇ ਪੰਜਾਬ ਦੇ ਵਿੱਚ ਅਸੀਂ ਕਹੀਏ ਇੱਥੇ ਹਿੰਦੂ ਜਿਹੜਾ ਹੈਗਾ ਆਕੜ ਕੇ ਚੜਾ ਕੇ ਸਾਨੂੰ ਕਹਿੰਦਾ ਹਿੰਦੀ 'ਚ ਬੋਰਡ ਲਿਖੂੰਗਾ ਮੈਂ। ਪੰਜਾਬੀ ਸੂਬਾ ਬਣਾਉਣ ਦੀ ਭਾਵਨਾ ਸੀ ਕਿ ਇਹ ਪੰਜਾਬੀ ਬੋਲਣ ਵਾਲਾ ਦਾ ਸੂਬਾ ਹੋਊਗਾ, ਤੇ ਕਾਨੂੰਨੀ ਤੌਰ ਦੇ ਉੱਤੇ ਕਾਨੂੰਨ ਬਣਿਆ ਹੋਇਆ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੇ। ਪਰ ਇੱਥੇ ਜੁਰਮਾਨੇ ਹੁੰਦੇ ਨੇ ਜੇ ਕੋਈ ਪੰਜਾਬੀ 'ਚ ਬੋਲੇ। ਤੇ ਕਾਰਨ ਇਹ ਸਾਰੀ ਗੱਲ ਤੇ ਹੱਕ 'ਚ ਕੌਣ ਖੜਾ? ਪੰਜਾਬ ਦਾ ਹਿੰਦੂ। ਪੰਜਾਬ ਦਾ ਹਿੰਦੂ ਹਮੇਸ਼ਾ ਪੰਥ ਅਤੇ ਪੰਜਾਬ ਦੇ ਉਲਟ ਭੁਗਤ ਕੇ ਕਿਹੜੇ ਹਿੰਦੂ ਸਿੱਖ ਏਕਤਾ ਦੀਆਂ ਗੱਲਾਂ ਕਰਦਾ। ਸੋ ਕੋਈ ਹਿੰਦੂ ਸਿੱਖ ਏਕਤਾ ਉਗਤਾ ਨਹੀਂ ਹੈਗੀ। ਅਸਲੀਅਤ ਇਹ ਹੈ ਕਿ ਦੋਨੇ ਕੌਮਾਂ ਅੱਡ ਨੇ। ਦੋਨੇ ਕੌਮਾਂ ਇੱਥੇ ਸ਼ਾਇਦ ਹੋਰ ਲੰਮਾ ਅਰਸਾ ਸੁੱਖੀ ਸਾਂਦੀ ਵਸਦੀਆਂ ਰਸਦੀਆਂ ਰਹਿ ਸਕਦੀਆਂ, ਪਰ RSS ਨੇ ਤੇ ਕਾਂਗਰਸ ਨੇ, ਭਾਜਪਾ ਨੇ, ਇਸ ਮੁਲਕ ਦੇ ਹਿੰਦੂ ਕੱਟੜਵਾਦ ਨੇ ਪੰਜਾਬ ਦੇ ਵਿੱਚ ਹਿੰਦੂ ਅਤੇ ਸਿੱਖ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਹੋਣ ਲਈ ਮਜਬੂਰ ਕਰ ਦਿੱਤਾ ਹੋਇਆ। ਦੋਨੇ ਧਿਰਾਂ ਇੱਕ ਦੂਜੇ ਨਾਲ ਭਿੜਦੀਆਂ ਨੇ, ਲੜਦੀਆਂ ਨੇ, ਖਿੱਚਦੀਆਂ ਨੇ। ਹੁਣ ਇੱਕ ਦੂਜੇ ਨੂੰ ਕੋਈ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਹੁਣ ਜਦੋਂ ਪੰਜਾਬ ਦੇ ਵਿੱਚ ਜਿਹੜੇ ਸਿੱਖੀ ਦੇ ਦੁਸ਼ਮਣ ਨੇ ਉਹ ਜਦੋਂ ਕੋਈ ਹਰਕਤ ਕਰਦੇ ਆ, ਸਿੱਖ ਕਲਪਦੇ ਆ, ਖੁਸ਼ ਹੁੰਦਾ। ਤੇ ਜਦੋਂ ਹਿੰਦੂ ਖੁਸ਼ ਹੁੰਦਾ ਉਦੋਂ ਜਿਹੜਾ ਸਿੱਖ ਚਿੰਤਕ ਆ ਉਹਨੂੰ ਤਸੱਲੀ ਜਿਹੀ ਹੋ ਜਾਂਦੀ ਆ
ਕਿ ਇਹਨਾਂ ਦਾ ਇਸ ਤਰੀਕੇ ਨਾਲ ਖੁਸ਼ ਹੋਣਾ ਸਿੱਖਾਂ ਨੂੰ ਚੜਾਊਗਾ, ਤੇ ਜਿਹੜੀ ਅਕਲ ਇਹਨਾਂ ਨੂੰ ਦੇਣ ਲੱਗਿਆ ਮੇਰੀ ਬੱਸ ਹੋਈ ਪਈ ਸੀ ਸਿੱਖਾਂ ਨੂੰ ਕਿ ਸਮਝ ਲਓ ਇਹ ਕੀ ਆ, ਉਹ ਹੁਣ ਆਊਗੀ ਸਿੱਖਾਂ ਹੁਣ ਸਮਝ ਆਊਗੀ ਕਿ ਇਹ ਜਿਹੜਾ ਪੰਜਾਬ ਦਾ ਹਿੰਦੂ ਆ ਇਹ ਸਿੱਖੀ ਅਤੇ ਸਿੱਖਾਂ ਬਾਰੇ ਕਿਹੋ ਜਿਹੀ ਸੋਚ ਰੱਖਦਾ। ਆ ਡੇਰੇ ਨੇ ਪੰਜਾਬ ਦੇ ਵਿੱਚ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਘੋਰ ਦੁਸ਼ਮਣ ਨੇ। ਡੇਰਾ ਬਿਆਸ, ਡੇਰਾ ਸਰਸਾ, ਡੇਰਾ ਨੂਰ ਮਹਿਰ, ਡੇਰਾ ਭਨਿਆਰਾ, ਨਰਕ ਧਾਰੀਏ, ਨਕਲੀ ਨਿਰੰਕਾਰੀ ਜਿਹਨਾਂ ਨੂੰ ਕਹਿੰਦੇ ਆ, ਤੇ ਆਪਣਾ ਕੂਕੇ ਭੈਣੀ ਵਾਲੇ ਕੂਕੇ ਆ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਦਾ ਰੱਖਦੇ ਆ, ਪਰ ਉਹ 11ਵਾਂ 12ਵਾਂ 13ਵਾਂ ਗੁਰੂ ਚੱਕੀ ਫਿਰਦੇ ਆ। ਬਾਬਾ ਰਾਮ ਸਿੰਘ ਬਹੁਤ ਜ਼ਿਆਦਾ ਵਧੀਆ ਗੁਰਸਿੱਖ ਸੀ, ਠੋਕ ਵਜਾ ਕੇ ਕਹਿੰਦੇ ਹੁੰਦੇ ਸੀ ਕਿ ਮੈਂ ਕੋਈ ਗੁਰੂ ਗਾਰੂ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਹੀ ਆ। ਦਸ਼ਮੇਸ਼ ਪਾਤਸ਼ਾਹ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਇਹ ਗੱਲ ਵਿਚਾਰਦੇ ਹੁੰਦੇ ਸੀ ਬਾਬਾ ਰਾਮ ਸਿੰਘ। ਪਰ ਇਹ ਜਿਹੜੇ ਉਹਨਾਂ ਦੇ ਨਾਂ ਦੇ ਉੱਤੇ ਦੁਕਾਨਾਂ ਖੋਲੀ ਬੈਠੇ ਆ, ਇਹ ਸਾਰੇ ਦੇ ਸਾਰੇ ਜਿੰਨੇ ਵੀ 6-7 ਡੇਰੇ ਤੇ ਹੋਰ ਖੋਤੀ ਸਾਧ ਬਾਬੇ ਆ, ਇਹ ਸਾਰੇ ਰਲ ਮਿਲ ਕੇ ਜੋ ਮਾਹੌਲ ਖੜਾ ਕਰਦੇ ਆ ਉਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਆ। ਤੇ ਜੇਕਰ ਪੰਜਾਬ ਦੇ ਹਿੰਦੂ ਨੂੰ ਵਾਕਈ ਹਿੰਦੂ ਨੂੰ ਸਿੱਖਾਂ ਨਾਲ ਜਾਂ ਸਿੱਖੀ ਨਾਲ ਕੋਈ ਹੇਜ ਹੁੰਦਾ, ਜੇਕਰ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੁੰਦੇ, ਤਾਂ ਇਹ ਕਹਿੰਦੇ ਕਿ ਇਹ ਜਿੰਨੇ ਡੇਰੇ ਨੇ ਸਿੱਖੀ ਦੇ ਦੁਸ਼ਮਣ, ਇਹ ਤਾਂ ਸਾਡੇ, ਫਿਰ ਤਾਂ ਇਹਨਾਂ ਨੂੰ ਵੀ ਲੱਗਣਾ ਸੀ ਵੀ ਸਾਡੇ ਇਸ਼ਟ ਦੇ ਦੁਸ਼ਮਣ ਨੇ, ਪਰ ਇਹਨਾਂ ਨੂੰ ਪਤਾ ਕਿ ਸਾਡਾ ਇਸ਼ਟ ਥੋੜੀ ਆ ਗੁਰੂ ਗ੍ਰੰਥ ਸਾਹਿਬ। ਜੇ ਗੁਰੂ ਗ੍ਰੰਥ ਸਾਹਿਬ ਦੇ, ਜੇ ਸਿੱਖ ਧਰਮ ਦੇ ਹਿੱਤਾਂ ਦੇ ਉਲਟ ਨੇ ਡੇਰੇ, ਤਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ। ਸੋ ਪੰਜਾਬ ਦਾ ਹਰੇਕ ਹਿੰਦੂ ਉਹਨਾਂ ਡੇਰੇਦਾਰਾਂ ਦੇ ਹੱਕ ਵਿੱਚ ਵਾ, ਤੇ ਉਹਨਾਂ ਸਿੱਖਾਂ ਦੇ ਉਲਟ ਵਾ ਜਿਹੜੇ ਇਹਨਾਂ ਡੇਰੇਦਾਰਾਂ ਦਾ, ਇਹਨਾਂ ਡੇਰਿਆਂ ਦਾ, ਇਹਨਾਂ ਪੰਥ ਦੁਖੀ ਹਰਕਤਾਂ ਦਾ ਵਿਰੋਧ ਕਰਦੇ। ਤੁਸੀਂ ਜਿਹੜੇ ਵੀ ਸਿੱਖ ਦੇ ਬਾਰੇ ਕਿਸੇ ਹਿੰਦੂ ਨੂੰ ਪੁੱਛ ਲਓ, ਜਿਹੜਾ ਵੀ ਸਿੱਖ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ ਹੋਵੇ, ਉਹ ਇਹ ਹਿੰਦੂ ਜਿਹੜਾ ਦਾ ਨਿੱਜੀ ਦੁਸ਼ਮਣ ਮੰਨਦਾ। ਤੇ ਇਹ ਲੋਕ ਆ ਜਿਹੜੇ ਉਹਨਾਂ ਨੂੰ ਹੀਰੋ ਮੰਨਦੇ ਆ ਜਿਹੜੇ ਸਿੱਖਾਂ ਦੇ ਦੁਸ਼ਮਣ ਨੇ। ਜਿਹੜਾ KPS ਗਿੱਲ ਵਾ, ਜਿਹੜਾ ਬੇਅੰਤਾ ਬੁੱਚੜ ਆ, ਜਿਹੜੀ ਇੰਦਰਾ ਤੇ ਜਿਹੜਾ ਬੈਦੇ ਆ, ਤੇ ਹੋਰ ਜਿੰਨੇ ਵੀ ਸਿੱਖਾਂ ਨੂੰ ਚੰਗੇ ਨਹੀਂ ਲੱਗਦੇ, ਜਿਹੜੇ ਸਿੱਖਾਂ ਨੂੰ ਦੁਸ਼ਟ ਲੱਗਦੇ ਆ, ਉਹ ਜ਼ਾਲਮ ਪੁਲਿਸੀਏ ਜਿਨ੍ਹਾਂ ਨੂੰ ਭਾਰਤੀ ਹਕੂਮਤਾਂ ਨੇ ਖੁਦ ਮੰਨ ਲਿਆ, ਅਦਾਲਤਾਂ ਨੇ, ਵੀ ਇਹਨਾਂ ਨੇ ਸਿੱਖਾਂ ਦੇ ਦੋਸ਼ੇ ਬੰਦੇ ਮਾਰੇ, ਉਹਨਾਂ ਨੂੰ ਇਹ ਹੀਰੋ ਮੰਨਦੇ ਆ। ਹੀਰੋ ਪਿੱਛੇ ਜੇ ਕਹਿੰਦੇ ਦਰਗਾਣੇ ਮੰਦਿਰ ਦੇ ਵਿੱਚ ਅਸੀਂ ਸ਼ਹੀਦੀ ਯਾਦਗਾਰ ਬਣਾਉਣੀ ਹੈ, ਮੈਂ ਉਦੋਂ ਠੋਕ ਵਜਾ ਕੇ ਲਿਖਿਆ ਕਿ ਜੇ ਪੈਸੇ ਧੇਲੇ ਦੀ ਕਮੀ ਹੋਵੇ ਸਾਨੂੰ ਦੱਸਿਓ, ਪਿੰਡ ਪਿੰਡ ਜਾਵਾਂਗੇ, ਘਰ ਘਰ ਜਾਵਾਂਗੇ, ਦਸਵੰਧ ਸਿੱਖਾਂ ਤੋਂ ਲੈ ਕੇ ਤੁਹਾਨੂੰ ਦਿਆਂਗੇ। ਇਸ ਯਾਦਗਾਰ ਦੀ ਤਾਂ ਤੁਹਾਡੇ ਨਾਲੋਂ ਵੱਧ ਸਾਨੂੰ ਲੋੜ ਆ। ਤੇ ਜਿਨ੍ਹਾਂ ਦੋਸਤਾਂ ਦੇ ਤੁਸੀਂ ਉੱਤੇ ਲਿਖੋਗੇ ਨਾਂ ਦੀਆਂ ਫੋਟੋਆਂ ਵੀ ਲਾ ਦਿਓ, ਤਾਂ ਕਿ ਸਾਡੇ ਨਿਆਣਿਆਂ ਨੂੰ ਪਤਾ ਲੱਗ ਜੇ ਕਿ ਜਿਹੜਾ ਹੈਗਾ ਹਰਬੰਸ ਲਾਲ ਖੰਨਾ, ਇਹ ਤਾਂ ਮਾਰਿਆ ਸੀ ਕਿਉਂਕਿ ਇਹਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਲੱਗਿਆ ਹੁੰਦਾ ਸੀ ਇੱਥੇ ਆਪਣੇ ਰੇਲਵੇ ਸਟੇਸ਼ਨ ਦੇ ਉੱਤੇ, ਉਹ ਭੰਨਿਆ ਸੀ। ਇਹ ਉਹ ਦੋਸਤ ਨੇ ਜਿਨ੍ਹਾਂ ਨੇ ਉਹਨਾਂ ਦਿਨਾਂ 'ਚ ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪ ਤੇ ਹੋਰ ਸਾਰਾ ਪੰਥ ਧਰਮ ਯੁੱਧ ਮੋਰਚੇ ਦੇ ਵਿੱਚ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਲੜ ਰਹੇ ਸੀ, ਉਹਨਾਂ ਦਿਨਾਂ ਦੇ ਵਿੱਚ ਇਹ ਲੋਕ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਹੁੰਦੇ। ਅੱਜ ਭਿੰਡਰਾਂ ਵਾਲੇ ਨੂੰ ਤਾਂ ਮੈਂਟਲ ਹੁੰਦੇ ਆ ਗਾਲਾਂ ਮਾੜਾ ਕਹਿਣ ਨੂੰ, ਪਰ ਆ ਜਿਹੜਾ ਸ਼ਰਮੇ ਸੀ ਇਹਨਾਂ ਦਾ, ਡਾਕਟਰ ਹਰਬੰਸ ਲਾਲ ਖੰਨੇ ਵਰਗੇ, ਤੇ ਇਹ ਸਾਰੇ ਲੋਕਾਂ ਦੀਆਂ ਫੋਟੋਆਂ ਲਾਇਓ। ਮੁੜ ਕੇ ਚੂੰ ਨਹੀਂ ਕੀਤੀ ਕਿਉਂਕਿ ਇੰਨੇ ਕੁ ਉਹ ਹੈਗੇ ਆ, ਮੈਂ ਉਦੋਂ ਗਲਤੀ ਕਰ ਗਿਆ। ਵੈਸੇ ਚਾਹੀਦਾ ਇਹ ਸੀਗਾ ਕਿ ਉਹ ਵੰਡ ਲੈਣ ਦੇਣੀ ਚਾਹੀਦੀ ਸੀ। ਸੋ ਸਾਨੂੰ ਇਸ ਗੱਲ ਦੇ ਵਿੱਚ, ਇਸ ਫੈਕਟ ਦੇ ਵਿੱਚ ਸਾਨੂੰ ਪਤਾ ਹੈ ਕਿ ਇਹ ਸਾਰੇ ਦੇ ਸਾਰੇ ਪੰਜਾਬ ਦਾ ਜਿਹੜੇ ਹਿੰਦੂ ਨੇ, ਜਿਹੜੇ ਹਿੰਦੂ ਸਿੱਖ ਏਕਤਾ ਵਾਲੇ ਆ, ਇਹ ਸਾਰੇ ਦੇ ਸਾਰੇ ਉਹ ਨੇ ਜਿਹੜੇ ਉਹਨਾਂ ਨੂੰ ਹੀਰੋ ਮੰਨਦੇ ਆ ਜਿਹੜੇ ਸਿੱਖਾਂ ਦੇ ਕਾਤਲ ਨੇ। ਤੇ ਹਰ ਉਹ ਬੰਦਾ, ਜਿਵੇਂ ਹੁਣ ਭਾਈ ਜਸਵੰਤ ਸਿੰਘ ਖਾਲੜਾ ਕੀ ਉਹਨੇ ਗੁਨਾਹ ਕਰਤਾ ਜੀ? ਭਾਈ ਜਸਵੰਤ ਸਿੰਘ ਖਾਲੜਾ ਨੇ ਲਾਵਾਰਸ ਲਾਸ਼ਾਂ ਦਾ ਮਾਮਲਾ ਉਭਾਰਿਆ। ਉਹਨੇ ਜਿਹੜੇ ਸਿੱਖਾਂ ਦੇ ਬੇਦੋਸ਼ੇ ਧੀਆਂ ਪੁੱਤ ਚੱਕ ਚੱਕ ਕੇ ਕਤਲ ਕੀਤੇ ਸੀ, ਉਹਨਾਂ ਦਾ ਮਾਮਲਾ ਉਭਾਰਿਆ। ਇੰਨੀ ਗੱਲ ਬਦਲੇ ਉਹਨੂੰ ਚੱਕ ਕੇ ਗਾਇਬ ਕਰ ਦਿੱਤਾ, ਉਮਰ ਕੈਦ ਹੋਈ ਉਹਨਾਂ ਬੁੱਚੜਾਂ ਨੂੰ। ਕਿਸੇ ਹਿੰਦੂ ਨੂੰ ਪੁੱਛ ਲਓ, ਉਹਨਾਂ ਨੇ ਇਹ ਨਹੀਂ ਕਹਿਣਾ। ਜੇ ਤਾਂ ਵਾਕਈ ਸੱਚੀ ਗੱਲ ਹੋਵੇ ਫਿਰ ਕਹਿਣ
ਵੀ ਸਾਡਾ ਹੀ ਭਰਾ ਸੀਗਾ ਖਾਲੜਾ, ਉਹਨੇ ਬਹੁਤ ਵਧੀਆ ਕੀਤਾ ਸੀ, ਉਹਦੇ ਤੇ ਜ਼ੁਲਮ ਹੋਇਆ। ਕਦੇ ਦੋ ਸ਼ਬਦ ਉਹਨਾਂ ਦੇ ਮੂੰਹ ਚੋਂ ਖਾਲੜੇ ਦੀ ਸਿਫਤ ਨਹੀਂ ਨਿਕਲ ਸਕਦੇ ਹਿੰਦੂ। ਕਿਉਂ? ਉਹ ਤਾਂ ਇੰਡੀਆ ਨਾਲ ਨੇ। ਝੂਠ ਬੋਲਦੇ ਨੇ ਹਿੰਦੂ ਸਿੱਖ ਏਕਤਾ, ਝੂਠ ਬੋਲਦੇ ਨੇ ਕਿ ਨਹੁੰ ਮਾਸ ਦਾ ਰਿਸ਼ਤਾ। ਹਾਂ, ਕੁਛ ਜਿਹੜੇ ਸਿਆਸੀ ਟਕਵਾਂਜਬਾਜ਼ ਨੇ, ਕੁਛ ਧਾਰਮਿਕ ਕਹਾਉਂਦੇ ਲੋਕ ਨੇ, ਇਹ ਜਿਹੜੇ ਹੁੰਦੇ ਨੇ ਇਹਨਾਂ ਦਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ। ਇਹਨਾਂ ਨੂੰ ਤਾਂ ਜਿੱਥੇ ਮਰਜ਼ੀ ਮੱਥਾ ਟਿਕਾਉਣ। ਸਿੱਖ ਕਦੇ ਵੀ ਪੁੱਠੀ ਸਿੱਧੀ ਚੀਜ਼ ਨੂੰ ਮੱਥਾ ਨਹੀਂ ਟੇਕੂਗਾ, ਨਾ ਬੁੱਤ ਪ੍ਰਸਤੀ ਕਰੂ, ਵੱਧ ਤੋਂ ਵੱਧ ਧਰਮ ਦੀ ਮਰਿਆਦਾ ਤੇ ਪਰਪੱਕ ਹੋਊਗਾ। ਪਰ ਇਹਨਾਂ ਨੂੰ ਜਿਹੜੇ ਆ ਸਾਡੇ ਧਾਰਮਿਕ ਤੇ ਸਿਆਸੀ ਲੀਡਰ ਨੇ, ਇਹ ਪਤਾ ਨਹੀਂ ਕਿਹੋ ਜਿਹੇ ਧਾਰਮਿਕ ਤੇ ਸਿਆਸੀ ਲੀਡਰ ਨੇ। ਆਮ ਸਿੱਖ ਤਾਂ ਫੇਰ ਅਜੇ ਕੋਈ ਮਾੜੀ ਮੋਟੀ ਸ਼ਰਮ ਰੱਖ ਲੈਂਦਾ। ਇਹ ਪਿਓ ਦੇ ਪੁੱਤ ਕਹਿੰਦੇ ਆ ਚਾਹੇ ਸਾਨੂੰ ਸ਼ਿਵਲਿੰਗ ਨੂੰ ਮੱਥਾ ਟਿਕਾ ਲਓ ਪਰ ਸਾਨੂੰ ਵੋਟਾਂ ਪੈਣੀਆਂ ਚਾਹੀਦੀਆਂ, ਚਾਹੇ ਰਮਾਇਣ ਨੂੰ ਮੱਥੇ ਟਿਕਾ ਲਓ ਸਾਨੂੰ ਵੋਟਾਂ ਪੈਣੀਆਂ ਚਾਹੀਦੀਆਂ। ਸਾਨੂੰ ਤਾਂ ਚਾਹੇ ਹਵਨ ਜੱਗ ਕਰਾ ਲਓ, ਜਨੇਊ ਪਵਾ ਲਓ, ਜੋ ਟਟਵੈਰ ਸਾਤੋਂ ਕਰਾਉਣਾ ਕਰਾ ਲਓ। ਜਿਹੜਾ ਕੁਝ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਵੀ ਨਹੀਂ ਕਰਨਾ ਸਿੱਖਾਂ ਨੇ, ਉਹ ਸਾਰਾ ਕੁਝ ਕਰਨ ਨੂੰ ਤਿਆਰ ਆ। ਪਰ ਸਾਨੂੰ ਤੁਸੀਂ ਜਿਹੜਾ ਹੈਗਾ MLA ਵੀ ਜ਼ਰੂਰ ਬਣਾ ਦਿਓ। ਹੁਣ ਇਹੋ ਜਿਹੇ ਸਿੱਖਾਂ ਦੇ ਮਗਰ ਲੱਗ ਕੇ ਸਿੱਖੀ ਦੀ ਵਿਆਖਿਆ ਹੋਣੀ ਨਹੀਂ। ਇਹ ਥੋੜੀ ਸਿੱਖੀ ਦੇ ਇਹ ਥੋੜੀ ਪ੍ਰਤੀਨਿਧ ਨੇ। ਸਿੱਖੀ ਦੇ ਪ੍ਰਤੀਨਿਧ ਉਹ ਗੁਰਸਿੱਖ ਪਿਆਰੇ ਨੇ ਜਿਹੜੇ ਕਿਸੇ ਅੰਬਰ 'ਚ ਨਹੀਂ ਫਸਦੇ, ਜਿਹੜੇ ਕਿਸੇ ਟ੍ਰੈਪ 'ਚ ਨਹੀਂ ਫਸਦੇ, ਜਿਹੜੇ ਹਮੇਸ਼ਾ ਪੰਥ ਅਤੇ ਪੰਜਾਬ ਨੂੰ ਸਮਰਪਿਤ ਰਹਿੰਦੇ, ਚਾਹੇ ਉਹ ਦੁਨੀਆ ਦੇ ਕਿਸੇ ਕੋਨੇ 'ਚ ਹੋਣ। ਕਈ ਉਹਨਾਂ 'ਚੋਂ ਇਹੋ ਜਿਹੇ ਨੇ ਜਿਹੜੇ ਮਰਿਆਦਾ 'ਚ ਵੀ ਪਰਪੱਕ ਨਹੀਂ ਹੁੰਦੇ ਵਿਚਾਰੇ, ਪਰ ਉਹਨਾਂ ਦਾ ਦਿਲ ਔਰ ਉਹ ਬੜੇ ਸਪਸ਼ਟ ਹੁੰਦੇ ਨੇ। ਕਈ ਇਹੋ ਜਿਹੇ ਗਾਤਰਿਆਂ ਵਾਲੇ ਅਮਰਤਾਂ ਵੀ ਟੱਕਰ ਪਏ ਆ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿੱਥੇ ਮਰਜ਼ੀ ਛੇੜ ਲਓ, ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਕੰਠ ਕਰੀ ਫਿਰਦੇ ਹੋਣਗੇ। ਪਰ ਜਦੋਂ ਉਹਨਾਂ ਨੂੰ ਸੱਚੀ ਗੱਲ ਬੋਲਣ ਦਾ ਮੌਕਾ, ਦੱਸੋ ਦਾ ਹਿੰਦੂ ਸਿੱਖ ਏਕਤਾ ਬਾਰੇ, ਨਹੀਂ ਜੀ ਇਹ ਤਾਂ ਜੀ ਧਾਰਮਿਕ, ਇਹ ਤਾਂ ਰਾਜਨੀਤਿਕ ਰੌਲਾ ਜੀ, ਇਹ ਤਾਂ ਫਲਾਣਾ। ਉਹ ਭਰਾਵੋ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਨਾਲੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਤੇ ਸਿੱਖ ਧਰਮ ਦੇ ਬਾਰੇ ਸੁਣਾ ਕੇ ਤੁਸੀਂ ਲੋਕਾਂ ਨੂੰ ਨਿਹਾਲ ਕਰੀ ਰੱਖਦੇ ਹੋ ਦੀਵਾਨ 'ਚ। ਤੇ ਸੱਚ ਬੋਲੋ ਫਿਰ ਵੀ ਸਿੱਖ ਹੋਰ ਆ ਤੇ ਹਿੰਦੂ ਹੋਰ ਆ। ਦੁਨੀਆ ਨੂੰ ਦੱਸੋ ਕਿ ਸਿੱਖੀ ਅਤੇ ਹਿੰਦੂ ਧਰਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਸਿੱਖੀ ਹੋਰ ਆ ਤੇ ਹਿੰਦੂ ਧਰਮ ਹੋਰ ਆ। ਸਿੱਖ ਇਜ਼ਮ ਤੇ ਹਿੰਦੂ ਇਜ਼ਮ ਦੇ ਵਿਚਾਲੇ ਜੇ ਕੋਈ ਰਿਸ਼ਤਾ ਹੈ ਤਾਂ ਉਹ ਵਿਰੋਧ ਦਾ, ਕਿਉਂਕਿ ਜੇ ਸਾਰੇ ਕਾਸੇ ਨੂੰ ਹਿੰਦੂ ਧਰਮ ਕਿਹਾ ਜਾਂਦਾ, ਸਿੱਖੀ ਤਾਂ ਉਹਨੂੰ ਮਨਮਤ ਕਹਿੰਦੀ ਆ। ਸਿੱਖੀ ਤਾਂ ਉਹਨੂੰ ਮਨਮਤ ਕਹਿ ਕੇ ਰੱਦ ਕਰਦੀ ਆ, ਤੇ ਸਿੱਖੀ ਤਾਂ ਉਲਟਾ ਹਦਾਇਤ ਕਰਦੀ ਆ ਕਿ ਜੇ ਤੁਸੀਂ ਇਸ ਬ੍ਰਾਹਮਣਵਾਦ ਦੇ ਰਾਹ ਪੈ, ਤੁਹਾਡੀ ਸ਼ਕਲ ਵੀ ਨਹੀਂ ਦੇਖਣੀ। ਸੋ ਸਿੱਖ ਧਰਮ ਜਿਹੜਾ ਹੈ, ਉਹਦੇ ਅਕੀਦੇ, ਉਹਦੇ ਇਸ਼ਟ, ਉਹਦਾ ਸਾਰਾ ਕੁਝ ਜਿਹੜਾ ਹੈ ਉਹ ਵੱਖਰਾ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਜਦੋਂ RSS ਵਾਲੇ ਪ੍ਰੋਗਰਾਮ ਕਰਦੇ ਆ, ਉਦੋਂ ਪੰਜਾਬ ਦਾ ਹਿੰਦੂ ਡਰਗਾ ਤੋਂ ਵੱਟੀ ਬੈਠਾ ਹੁੰਦਾ। ਸਵਾਲ ਇਹ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਪੱਤੀ ਹੁੰਦੀ ਹੈ, ਜਦੋਂ ਸਿੱਖਾਂ ਤੇ ਝੂਠੇ ਮੁਕੱਦਮੇ ਬਣਦੇ ਆ, ਜਦੋਂ ਸਿੱਖਾਂ ਨੂੰ ਅੱਤਵਾਦੀ ਗਰਦਾਨ ਕੇ, ਉਦੋਂ ਪੰਜਾਬ ਦਾ ਜਿਹੜਾ ਹਿੰਦੂ ਆ ਉਹ ਬੋਲਦਾ ਕਾਹਤੋਂ ਨਹੀਂ? ਉਹ ਹਿੰਦੂ ਸਿੱਖ ਏਕਤਾ ਉਦਣ ਕਿੱਥੇ ਗਈ ਹੁੰਦੀ ਆ ਬਈ? ਹਿੰਦੂ ਸਿੱਖ ਏਕਤਾ ਉਦਣ ਕਿੱਥੇ ਹੁੰਦੀ ਹੈ ਜਦੋਂ ਸੋਸ਼ਲ ਮੀਡੀਆ ਤੇ ਸੂਰੀ ਵਰਗੇ ਭਕਾਈ ਮਾਰਦੇ ਆ। ਆ ਜਿਹੜੀ ਜਨਾਨੀ ਸਿੱਖਾਂ ਨੂੰ ਦੇਸ਼ ਧੋਈ ਦੱਸਦੀ ਆ ਕਿ ਜਦੋਂ ਚੀਨ ਦੀ ਸਰਹੱਦ ਤੇ 4 ਸਿੱਖ ਉੱਥੇ ਮਾਰੇ ਗਏ ਲੜਦੇ, ਉਦਣ ਕਿੱਥੇ ਸੀ ਇਹ? ਪਰ ਦੁਰਫਿੱਟੇ ਨੂੰ ਕਿਸੇ ਹਿੰਦੂ ਨੇ ਅੱਜ ਤੱਕ ਇਹਨਾਂ ਲੋਕਾਂ ਦਾ ਮੂੰਹ ਨਹੀਂ ਭੰਨਿਆ। ਉਲਟਾ ਉਹਨੂੰ ਸਾਡੇ ਵਰਗੇ ਸਿੱਖ ਬੜੇ ਮਾੜੇ ਲੱਗਦੇ ਆ ਕਿ ਇਹ ਹਿੰਦੂਆਂ ਦੇ ਪਾਜ ਖੋਲਦੇ ਆ, ਇਹਨਾਂ ਨੂੰ ਕਹਿੰਦੇ ਨੱਥ ਪਾਈ ਜਾਵੇ। ਹੁਣ ਜਿਹੜਾ ਅਮਿਤਾਭ ਬੱਚਨ ਆ, ਇਹ ਤਾਂ ਚਰਚਾ ਬੜੀ ਹੋ ਰਹੀ ਆ। ਹੁਣ ਤਾਂ ਨਹੀਂ ਕਹਿੰਦੇ ਕਰੋਨਾ ਫੜਾ ਦੂਗਾ। ਜਦੋਂ ਗਿਆਨੀ ਬਲਦੇਵ ਸਿੰਘ ਦੀ ਗੱਲ ਸੀ ਪਠਲਾਣੇ ਵਾਲੇ ਦੀ, ਉਦੋਂ ਤਾਂ DGP ਵੀ ਸਾਡਾ ਗਾਣੇ ਗਾਉਂਦਾ ਫਿਰਦਾ ਸੀ। ਉਦੋਂ ਤਾਂ DGP ਦਿਨਕਰ ਗੁਪਤਾ ਸਿੱਧੂ ਮੂਸੇਵਾਲੇ ਤੋਂ ਗਾਣੇ ਗਵਾ ਕੇ ਸਿੱਖਾਂ ਦੀ ਬਦਨਾਮੀ ਲਈ, ਜਦੋਂ ਵੀ ਜਿਹੜੀ ਸਿੱਖੀ ਦੀ ਬਦਨਾਮੀ ਹੁੰਦੀ ਹੋਵੇ, ਪੰਜਾਬੀ ਹਿੰਦੂਆਂ ਨੂੰ ਚਾਅ ਚੜ ਜਾਂਦਾ। ਜੇ ਸਿੱਖ ਹਿੰਦੂਆਂ ਲਈ ਕੁਝ ਕਰਨ ਫਿਰ ਤਾਂ ਬਹੁਤ ਵਧੀਆ, ਜੇ ਬਾਰਡਰ ਤੇ ਜਾ ਕੇ ਮਰਨ ਫਿਰ ਬਹੁਤ ਵਧੀਆ। ਪਰ ਜੇ ਸ਼ਾਹੀਨ ਬਾਗ ਦੇ ਵਿੱਚ ਜਾਂ ਕਸ਼ਮੀਰੀ ਮੁਸਲਮਾਨਾਂ ਲਈ ਖੜ ਜਾਣ, ਉਦੋਂ ਫਿਰ ਬਹੁਤ ਮਾੜਾ। ਤੇ ਜੇ ਸਿੱਖ ਨੇ ਆਪਦਾ ਹੱਕ ਮੰਗ ਲਿਆ, ਜੇ ਸਿੱਖਾਂ ਨੇ ਇਹ ਕਹਿਤਾ ਕਿ ਸਾਨੂੰ ਸਾਡੇ ਬਣਦੇ ਅਧਿਕਾਰ ਦਿਓ, ਜਿਹੜੇ ਤੁਸੀਂ 1947 ਮੌਕੇ ਵਾਅਦੇ ਕੀਤੇ ਸੀ ਉਹ ਪੂਰੇ ਕਰੋ, ਫੇਰ ਤਾਂ ਹਿੰਦੂ ਅੱਗ ਦਾ ਭਾਂਬੜ ਬਣ ਜਾਂਦਾ, ਲਾਂਭੂ ਲੱਗ ਜਾਂਦਾ।
ਉਸ ਸਿੱਖ ਨੂੰ ਸਭ ਤੋਂ ਧਰਤੀ ਦਾ ਡਰਕਿਆ ਹੋਇਆ ਤੇ ਮਾੜਾ ਬੰਦਾ ਮੰਨਦੇ ਆ ਜਿਹੜਾ ਆਪਦੇ ਧਰਮ 'ਚ ਪ੍ਰਪੱਕ ਵਾ। ਉਹ ਹਿੰਦੂ ਕਹਿੰਦੇ ਜੀ ਉਹ ਸਿੱਖ ਬਹੁਤ ਵਧੀਆ, ਜਿਹੜਾ ਜਦੋਂ ਜੀ ਕਰੋ ਉਹਨੂੰ ਸੱਦ ਲਓ ਵੀ ਚੱਲ ਤੂੰ ਮੰਦਰ 'ਚ ਟੱਲੀ ਖੜਕਾ, ਤਿਆਰ ਆ। ਜਿਹੜਾ ਦੀਵਾਲੀ ਦੁਸਹਿਰੇ ਮੌਕੇ ਜਾਂ ਹੋਰ ਧਰਮ ਜਿਹੜੇ ਹਿੰਦੂ ਧਰਮ ਦੇ ਦਿਨ ਤਿਉਹਾਰ ਨੇ, ਜਿਹੜਾ ਉਦੋਂ ਉੱਥੇ ਮੂਹਰੇ ਨੱਚਦਾ ਫਿਰੇ, ਉਹ ਬਹੁਤ ਵਧੀਆ। ਜਿਹੜਾ ਮੁਕਟ ਜਿਹਾ ਲਾ ਕੇ ਜਨੇਊ ਪਾ ਕੇ ਸਾਡੇ ਪੁੱਠੇ ਸਿੱਧੇ ਕੰਮ ਕਰਨ ਨੂੰ ਤਿਆਰ ਆ, ਉਹ ਮਤਲਬ ਉਹਨਾਂ ਨੂੰ ਅਣਖ ਗੈਰਤ ਵਾਲਾ, ਆਪਦੇ ਧਰਮ 'ਚ ਪ੍ਰਪੱਕ ਰਹਿਣ ਵਾਲਾ ਸਿੱਖ ਨਹੀਂ ਪ੍ਰਵਾਨ। ਉਹ ਸਿੱਖ ਜਿਹੜਾ ਸਿੱਖੀ 'ਚ ਕੱਚਾ, ਉਹ ਸਿੱਖ ਜਿਹ ਤੋਂ ਸਾਰਾ ਸਿੱਖ ਜਗਤ ਦੁਖੀ ਹੋਵੇ ਵੀ ਕਿਹੜੇ ਕੰਮ ਕਰਦਾ ਫਿਰਦਾ, ਉਹ ਇਹਨਾਂ ਨੂੰ ਬਹੁਤ ਵਧੀਆ ਲੱਗਦਾ। ਸੋ ਇਸ ਮਾਹੌਲ ਦੇ ਵਿੱਚ ਆਪਾਂ ਅੱਜ ਚਰਚਾ ਜਦੋਂ ਛੇੜੀ ਹੈ ਤਾਂ ਇਹ ਕੋਈ ਐਵੇਂ ਹਵਾ 'ਚ ਗੱਲ ਨਹੀਂ ਆਈ। ਮੈਂ ਇਹ ਗੱਲਾਂ ਬੜਾ ਸੋਚ ਸਮਝ ਕੇ ਕਰ ਰਿਹਾ ਕਿ ਇੱਕ ਪਾਸੇ ਤਾਂ ਸਾਰੇ ਬੰਦਿਆਂ ਦਾ ਸਰੀਰਕ ਤੌਰ ਤੇ ਘਾਣ ਹੋ ਰਿਹਾ, ਦੂਜੇ ਪਾਸੇ ਕੁੱਟ ਕਟਾਪਾ ਕਰਕੇ ਲੋਕਾਂ ਨੂੰ ਇਸ ਹਾਲਾਤ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਕਿ ਜਾਂ ਤਾਂ ਮੰਨ ਲਓ ਕਿ ਤੁਸੀਂ ਹਿੰਦੂ ਹੋ, ਨਹੀਂ ਤੁਹਾਨੂੰ ਜਿਹੜਾ ਦੇਸ਼ ਧਰੋਹ ਦਾ ਪਰਚਾ ਪਾ ਕੇ ਅੰਦਰ ਭੇਜ ਦਿਆਂਗੇ, ਨਹੀਂ ਤੁਹਾਡੇ ਤੇ ਕੋਈ ਝੂਠੀ ਕਾਰਵਾਈ ਕਰਾ ਦਿਆਂਗੇ। ਮਤਲਬ ਜਿਵੇਂ ਸੂਬਾ ਸਰਹੰਦ ਦੀ ਕਚਹਿਰੀ 'ਚ ਕਹਿੰਦੇ ਸੀ ਨਾ ਵੀ ਜਾਂ ਤਾਂ ਮੰਨ ਲਓ ਵੀ ਤੁਸੀਂ ਹਿੰਦੂ ਹੋ ਤਾਂ ਮੁਸਲਮਾਨ ਬਣੋ, ਤੇ ਨਹੀਂ ਫਿਰ ਤੁਸੀਂ ਜਿਹੜਾ ਹੈਗਾ ਮਰਨ ਲਈ ਤਿਆਰ ਹੋ ਜਾਓ। ਤੇ ਨਾ ਤਾਂ ਉਦਣ ਸਿੱਖਾਂ ਨੇ ਈਨ ਮੰਨੀ ਸੀ, ਨਾ ਅੱਜ ਮੰਨਣੀ ਹੈ। ਸਿੱਖ ਮਰ ਜਾਣਗੇ, ਸਿੱਖ ਲੜ ਪੈਣਗੇ, ਸਿੱਖ ਅੜ ਜਾਣਗੇ, ਪਰ ਕਦੇ ਈਨ ਨਹੀਂ ਮੰਨਣਗੇ। ਇਹ ਜਿਹੜੇ ਟਟਵੈਰ ਅੱਜ ਹਿੰਦੂ ਕਰ ਰਿਹਾ, ਇਹੋ ਜਿਹੇ ਟਟਵੈਰ ਇਦੋਂ ਪਹਿਲਾਂ ਮੁਗਲਾਂ, ਪਠਾਣਾ, ਕਾਲਿਆਂ, ਗੋਰਿਆਂ ਬੜਿਆਂ ਨੇ ਕਰਕੇ ਦੇਖੇ ਆ। ਸਿੱਖ ਜਿਹੜੇ ਨੇ ਉਹ ਉਦੋਂ ਨਹੀਂ ਕਾਬੂ ਆਏ ਜਦੋਂ ਅਸੀਂ ਬਹੁਤ ਸੀਮਤ ਜੇ ਸਾਧਨਾਂ ਨਾਲ ਘੱਟ ਹਿੱਸੇ 'ਚ ਸੀਗੇ। ਹੁਣ ਤਾਂ ਸਾਰੇ ਸੰਸਾਰ 'ਚ ਕਹਿੰਦੇ ਹੁਣ ਕਿੱਥੇ ਕਾਬੂ ਆਉਂਦੇ। ਸਿੱਖਾਂ ਦੀ ਤੇ ਸਿੱਖੀ ਦੀ ਚੜ੍ਹਦੀ ਕਲਾ ਜਿਹੜੀ ਸਾਰੇ ਸੰਸਾਰ ਵਿੱਚ ਹੋ ਰਹੀ ਹੈ। ਆ ਜਿਹੜੇ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਖੜਕਾਉਣ ਵਾਲੇ, ਇਹਨਾਂ ਤੋਂ ਹਜਮ ਨਹੀਂ ਹੋ ਰਹੀ। ਇਹਨਾਂ ਨੂੰ ਬੜੀ ਤਕਲੀਫ ਆ ਕਿ ਸਾਰੇ ਸੰਸਾਰ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਕਿਉਂ ਹੋ ਰਹੀ ਹੈ। ਇਹਨਾਂ ਨੇ ਆਪਦੇ ਬੜੇ ਲਗੜ ਦੱਲੇ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਭੇਜ ਦਿੱਤੇ ਆ। ਉੱਥੇ ਉਹ ਸਿੱਖਾਂ ਦਾ ਲਹੂ ਪੀਂਦੇ ਆ, ਜਲੀਲ ਕਰਦੇ ਆ, ਤੰਗ ਪਰੇਸ਼ਾਨ ਕਰਦੇ ਆ। ਪਰ ਇਹਨਾਂ ਗੱਲਾਂ ਦੇ ਨਾਲ ਸਾਨੂੰ ਫਰਕ ਕੋਈ ਨਹੀਂ ਪੈਂਦਾ। ਜਿਹੜੀ ਜੰਗ, ਜਿਹੜੀ ਤਕਰਾਰ, ਜਿਹੜੀ ਲੜਾਈ ਸਾਨੂੰ ਸਾਡੇ ਧਰਮ 'ਚ ਪੱਕਾ ਕਰਦੀ ਹੋਵੇ ਉਹ ਵਧੀਆ। ਤੇ ਮੈਂ ਇਸ ਗੱਲ ਦਾ ਕਾਇਲ ਹਾਂ ਕਿ ਜੇਕਰ RSS ਵਾਲੇ ਭਕਾਈ ਜੀ ਨਾ ਮਾਰਦੇ ਨਾ ਵੀ ਸਿੱਖ ਹਿੰਦੂ ਨੇ, ਸਾਡੇ ਵਿੱਚੋਂ ਬਹੁਤਿਆਂ ਨੇ, ਕਿਉਂਕਿ ਲੋਕਾਂ ਨੂੰ ਫਿਰ ਪਤਾ ਲੱਗ ਗਿਆ ਵੀ ਮੈਂ ਤਾਂ ਹਿੰਦੂ ਬਣੀ ਜਾਂਦਾ, ਹਿੰਦੂ ਬਣਨ ਤੋਂ ਜੇ ਰੁਕਣਾ ਫਿਰ ਮੈਨੂੰ ਉਹ ਕੰਮ ਛੱਡਣੇ ਪੈਣਗੇ ਜਿਹੜੇ ਹਿੰਦੂ ਕਰਦੇ ਆ। ਸੋ ਪਿਛਲੇ 20 ਸਾਲਾਂ ਵਿੱਚ ਖਾਸ ਤੌਰ ਤੇ ਜਦੋਂ ਸੋਸ਼ਲ ਮੀਡੀਆ ਆਇਆ, ਉਦੋਂ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਾਂ ਦੇ ਵਿੱਚ ਇੱਕ ਅਵੇਅਰਨੈਸ ਆ ਰਹੀ ਆ। ਸਿੱਖ ਜਿਹੜੇ ਨੇ ਦਿਨੋਂ ਦਿਨ ਆਪਦੇ ਧਰਮ ਵੱਲੋਂ, ਆਪਦੇ ਸਾਰੇ ਜੜ੍ਹਾਂ ਵੱਲੋਂ, ਆਪਦੇ ਰੂਟਸ ਵੱਲ ਨੂੰ ਮੁੜ ਰਹੇ ਨੇ। ਤੇ ਸਿੱਖੀ ਦੀ ਇਹ ਚੜ੍ਹਦੀ ਕਲਾ ਵਾਲਾ ਮਾਹੌਲ ਜਿਹੜਾ ਇਹ ਹਿੰਦੂ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਸੋ ਐਵੇਂ ਚੀਕਾਂ ਜਿਹਾ ਨਾ ਮਾਰਿਆ ਕਰੀਏ ਵੀ ਆਹ ਕਹਿਤਾ ਉਹ ਕਹਿਤਾ। ਆਪਦੇ ਮਾਰਗ ਤੇ ਦਿਨੋਂ ਦਿਨ ਉੱਚੇ ਸੁਰੇ ਹੋ ਕੇ ਅੱਗੇ ਵੱਧਦੇ ਚਲੀਏ। ਨਾ ਸਿੱਖੀ ਮੁੱਕੀ ਆ, ਨਾ ਮੁੱਕਣੀ ਆ। ਇਸ ਧਰਤੀ ਦੇ ਉੱਤੇ ਇੱਕ ਦਿਨ ਉਹ ਲਾਜ਼ਮੀ ਆਉਣਾ ਜਿੱਦਣ UNO ਦੇ ਵਿੱਚ ਬਾਕੀ ਝੰਡਿਆਂ ਦੇ ਵਿਚਾਲੇ ਸਾਡੇ ਮੁਲਕ ਦਾ ਖਾਲਿਸਤਾਨ ਦਾ ਝੰਡਾ ਵੀ ਝੂਲੂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹਾਂ, ਜਿਹੜਾ ਹਿੰਦੂ ਸਿੱਖ ਏਕਤਾ ਦਾ ਨਾਅਰਾ ਇਹ ਕੌਣ ਲਾਉਂਦਾ, ਕਿਉਂ ਲਾਉਂਦਾ, ਕਿਵੇਂ ਲਾਉਂਦਾ, ਇਹਦੇ ਬਾਰੇ ਸਰਦਾਰ ਕਪੂਰ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਕੀਤੀਆਂ ਨੇ। ਸਰਦਾਰ ਕਪੂਰ ਸਿੰਘ ਜੀ ਦੇ ਉਸ ਲੈਕਚਰ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਵਿਚਾਰਾਂਗੇ ਕਿ ਹਿੰਦੂ ਸਿੱਖ ਏਕਤਾ ਜਿਹੜਾ ਹੈ ਉਹਦਾ ਅਸਲ ਜਿਹੜਾ ਕਾਰਨ ਆਧਾਰ ਕੀ ਆ, ਉਹਦੀ ਹਕੀਕਤ ਕੀ ਆ। ਸੋ ਅੱਜ ਦਾ ਸਮਾਗਮ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਆ। ਫਤਿਹ ਅਰਜ਼ ਕਰਦਾ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਾਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।